अस्सलाम वालेकुम नाज़रीन, टी टाइम में खुश आमदीद हो। माफी दे दे यार, मरवाओगे यार सिर को साज होंदा है ना, अच्छा आराम नाल ਮੈਨੂੰ ਲੈ ਕੇ ਕਿਉਂ ਦਿੱਤਾ ਫਿਰ? इंज कर ला, हथ टुट जान या टुट जाए। लो जी नाज़रीन, ਮਾਸ਼ਾਅੱਲਾ ਮਾਸ਼ਾਅੱਲਾ, क्या बात है। ਵਾਹ ਵਾਹ। ਮੇਰੇ ਇੱਕ ਭਰਾ ਨੇ ਮੈਨੂੰ ਸਮਾਨ ਭੇਜਿਆ ਮਾਸ਼ਾਅੱਲਾ जमीन समान ਆਊਟੋਂ, आउट कंट्रियों ਬਾਹਰੋਂ, आउटों ਆਊਟੋਂ वाह वाह ਆਊਟੋਂ ਉਹਨੇ ਭੇਜਿਆ। ते काउटों भेजे। ਅੱਛਾ ਕੈਸਾ ਮੇਰਾ ਵੀਰ ਆ, ਮੈਂ ਉਹਦੇ ਨਾਲ ਡਰਦਾ ਗੱਲ ਕਰਦਾ। क्यों ਸੁਣ ਲਾ, ਡਰਦਾ ਕਿੱਦਾਂ ਗੱਲ ਕਰਦਾ ਉਹਨੇ। ਅੱਛਾ ਤੁਸੀਂ ਦੱਸਣਾ ਕਿ ਸਹੀ ਦੱਸਣਾ ਕਿ ਜਦੋਂ ਅਸੀਂ ਉਹ ਟੈਚੀ ਖੋਲਿਆ ਸੀ ਬਾਹਰ, आओ 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 ਉਹ ਚ ਇੱਕ ਚੀਜ਼ ਨਿਕਲੀ ਸੀ ਜਿਹੜੀ ਥੋੜੀ ਜੀ ਸਾਈਡ ਤੋਂ ਉਹ ਵੱਜ ਕੇ ਕੁਝ ਹੋ ਗਿਆ ਸੀ ਤੇ ਹਾਲਾਂਕਿ ਉਹ ਬੜੀ ਮਹਿੰਗੀ ਸੀ। ਤੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਉਹਨੂੰ ਜਦੋਂ ਮੈਂ ਕਹਿਣਾ ਨਾ ਕਿ ਭਾਜੀ ਆ ਦੇਖੋ ਤੇ ਉਹਨੇ ਕੋ ਕੀ ਕਹਿਣਾ, ਉਹਨੇ ਕਹਿਣਾ ਯਾਰ ਇਹਨੂੰ ਸੁੱਟ ਦਿਓ, ਹੋਰ ਲੈ ਲੈਣੇ। ओनू सुट दे आओ मैं नवी ले ਇਹੀ ਕਿਹਾ ਸੀ ਸੇਮ। ਉਹਨੂੰ ਜਦੋਂ ਮੈਂ ਤਸਵੀਰਾਂ ਭੇਜੀਆਂ ਨਾ ਤੇ ਰਾਤ ਨੂੰ ਦਾ ਮੈਸੇਜ ਆਇਆ, ਨੋ ਟੈਨਸ਼ਨ ਫਾਰਕ ਕਰਾਓ, ਕਹਿੰਦਾ ਮੈਂ ਹੋਰ ਭੇਜ ਦਿੰਦਾ। वाह वाह वाह। ਉਹਦੇ ਨਾਲ ਮੈਂ ਡਰਦਾ ਗੱਲ ਨਹੀਂ ਕਰਦਾ, ਮੈਂ ਕਿਸੇ ਪ੍ਰੋਡਕਟ ਦਾ ਨਾਂ ਨਹੀਂ ਲੈਂਦਾ, ਮੈਂ ਕਿਸੇ ਪਰਫਿਊਮ ਦਾ ਉਹਦੇ ਸਾਹਮਣੇ ਨਾਂ ਨਹੀਂ ਲੈਂਦਾ। ਉਹ ਪਤਾ ਨਹੀਂ ਮੇਰੇ ਵੱਲੋਂ ਨਾ ਸਾਈਕੀ ਆ ਉਹਨੂੰ ਕੋਈ, ਕਿ ਮੈਂ ਉਹਨੂੰ ਕਹਾਂ ਨਾ ਹੋਰ ਭਾਜੀ ਠੀਕ ਠਾਕ ਜੀ ਇਹ ਉਹ ਕਿੱਥੇ ਸੀ, ਮੈਂ ਕਿਹਾ ਯਾਰ ਬਸ ਐਵੇਂ। ਅੱਛਾ ਤੇ ਕਿੱਦਾਂ, ਮੈਂ ਕਿਹਾ ਬਸ ਉਹ ਪਿੱਛੇ ਜੇ ਉਹਦਾ ਸਪੀਕਰ ਨਹੀਂ ਆਈਫੋਨ ਦਾ ਪਵਾਇਆ, ਤੇ ਮੈਂ ਕਿਹਾ ਯਾਰ ਉਹ ਅੱਜ ਇਸ ਤਰ੍ਹਾਂ ਨਾ ਸਪੀਕਰ ਉਹਦਾ ਆਈਫੋਨ ਦਾ ਪਵਾਇਆ, ਸਪੀਕਰ ਖਰਾਬ ਹੋ ਗਿਆ। ਮੈਂ ਅੱਗੋਂ ਕਹਿੰਦਾ ਉਹ ਨਹੀਂ ਕੁਛ ਨਹੀਂ ਹੋਇਆ, ਸਹੀ ਆ, ਨਹੀਂ ਲੈ ਉਹ ਬਹਾ ਲੈਂਦਾ ਦਿਮਾਗ 'ਚ ਕੋਈ ਚੀਜ਼। ਅੱਛਾ ਵੀ ਮੈਂ ਉਹਨੂੰ ਹੁਣ ਕਿਹਾ ਕਿ ਯਾਰ ਮੇਰੇ ਵੀ ਸ਼ੌਕ ਆ ਨਾ। ਅੱਛਾ ਵੈਸੇ ਮੈਂ ਸਹੀ ਜੈਨੂਇਨ ਗੱਲ ਤੁਹਾਨੂੰ ਦੱਸਣ ਲੱਗਾ, ਸੱਚੀ ਮੁੱਚੀ ਵਾਲੀ, ਕਿ ਉਹ ਭਾਈ ਜਿਹੜਾ ਨਾ, ਜਿਹੜੇ ਮੇਰੇ ਅੰਦਰ ਸ਼ੌਕ ਦੱਬੇ ਸੀ ਨਾ, ਜਿਹੜੇ ਮੈਂ ਕਹਿੰਦਾ ਸੀ ਯਾਰ ਇਦਾਂ ਦੀ ਮੇਰੀ ਲਾਈਫ ਹੋਵੇ, ਇਹ ਚੀਜ਼ ਮੇਰੇ ਕੋਲ ਹੋਵੇ, ਪ੍ਰੋਜੈਕਟਰ ਹੋਵੇ ਮੇਰੇ ਕੋਲ ਸਪੀਕਰ ਵੱਡੇ ਹੋਣ, ਮੇਰੇ ਕੋਲ ਆ ਹੋਵੇ, ਉਹ ਭਾਈ ਉਹਨੇ ਮੇਰਾ ਸ਼ੌਕ ਪੂਰਾ ਕਰਾਇਆ, ਕਸਮ ਵਾਲੀ ਗੱਲ ਆ। ਤੇ ਮੈਂ ਹੈਪੀ ਹਾਂ। ਤੇ ਲੇਕਿਨ ਉਹ ਇੱਕ ਖਤਰਨਾਕ ਗੱਲ ਵਿੱਚ ਕਰਦਾ, ਜਿੱਥੋਂ ਮੈਂ ਦੌੜਦਾ ਹਾਂ, ਉਹ ਕਹਿੰਦਾ ਨਹੀਂ कत्ल कर देने कहंदा की कर ਕਹਿੰਦਾ ਤੇਰਾ ਵੱਡੇ ਭਾਂਡੇ ਵਰਗਾ ਮੂੰਹ ਹੈ, साजी तुसी है ना ਤੂੰ ਏਦਾਂ ਮੂੰਹ ਕਿ ਤੈਨੂੰ ਕੀ ਗੱਲ, ਕਿਹੜਾ ਕਤਲ ਕਰ ਦੇਣਾ? बड़ा अजीब जिहा लग ਉਹ ਤੇਰਾ ਕੋਈ ਗੱਲ ਬਣਦੀ ਹੈ? ਮੈਂ ਉਹਨੂੰ ਕਹਿੰਦੇ ਯਾਰ ਉਹਨੇ ਇਦਾਂ ਕਿਦਾਂ ਕਤਲ ਕਰ ਦੇਣਾ, ਉਹਨੇ ਇੱਕ ਗੱਲ ਬਣਦੀ ਹੈ? साजी मैं वैसे ਯਾਰ ਇਹ ਘਰ ਛੱਡ ਕੇ ਆਇਆ ਕਰ, ਕਾਮੇਡੀ कॉमेडी मैं करदा ही नहीं बिस्त हो गया ना, हुन बिस्त हो गया ना। ਬਸ ਚੰਗਾ ਰਿਹਾ ਹੁਣ। ਮਰੇ ਚੂਚੇ ਨਾਲ ਦਰਵਾਜ਼ਾ ਪਾਲਿਸ਼ ਕੀਤਾ ਹੁੰਦਾ ਹੀ ਬਾਕੀ। ओके हां जी ਉਹ ਠੇਡਾ ਖਾਣ ਦੇ ਵੇ ਤਾਂ ਬੰਦਾ ਸਿੱਧਾ ਖੜਾ ਹੋ ਗਿਆ ਹੁੰਦਾ। ਓਏ ਕਬੂਤਰ ਨਾਲ ਗੱਡੀ ਸਾਫ਼ ਕੀਤੀ। ਉਹ ਪਾਪਾ ਅੱਛਾ ਪਾਠਾ ਕੱਟ ਬੈ ਪੁੱਲ ਤੇ ਉਲਟੀ ਕੀਤੀ ਹੁੰਦੀ ਵੇ, ਕਿੱਥੇ? ਪੁੱਲ ਤੇ। ऐसे रेड भी अंडरपास से चाह पकाई होंदी ਓਏ ਟੁੰਡੇ ਦਾ ਆਟਾ ਗੁੰਨਿਆ ਹੁੰਦਾ ਹੀ और रस नाल टास्क कीता हुंदा ही। ਉਹ ਰਸ ਦਾ ਟਾਪ, ਟੋਪੀ ਆਈ ਤੇਰਾ, ਸਿੱਧਾ ਆ ਗਿਆ ਮੇਰਾ। ਰਸ ਦਾ ਟਾਪ ਜੰਪ ਦੀ ਵਜ੍ਹਾ ਤੋਂ ਨਿਛ ਮਾਰੀ ਹੁੰਦੀ ਹੈ। ਓਏ ਡੱਡੂਆਂ ਦਾ ਕਲੀ ਜੋਟਾ ਖੇਡਿਆ ਹੁੰਦਾ। ਓਏ ਕੇਕ ਰਸ ਨਾਲ ਲਕੀਰਾਂ ਲੱਗੀਆਂ ਹੁੰਦੀਆਂ। ਯੈਲੋ ਰੰਗ ਦਾ ਮਲੋਕ ਹੁੰਦਾ ਜੀ। ਠਹਿਰ ਜਾ। ਹਾਂਜੀ टोंडे ने जू मारी होंदी है करके ਆਓ ਆਓ ਐ ਕਰ नहीं करके वाह। उन्हें इधर आके मारी। चलो ਸਹੀ ਗੱਲ ਆ। ताड़ी बारी ਚਲੋ ਸਾਹ ਘੁੱਟ ਕੇ ਕੁਰਬਾਨੀ ਕੀਤੀ ਹੁੰਦੀ, ਬੱਕਰੇ ਨੂੰ ਖਿਲਾ ਕੇ ਐ ਕਰਤਾ। अच्छा वो बंदे की गल सुनाओ। ਅੱਛਾ ਛਾਪਰ ਤੇ ਟੂਟੀ ਲਵਾਈ ਹੁੰਦੀ। ਚਾਪਰ ਦਾ ਪਾਣੀ ਭਰ ਕੇ ਥੱਲੇ ਟੁੱਟੀ। ਓਏ ਹੋਏ ਹੋਏ ओए ओए फैसल किसे अनाड़ी बंदे को काम करवाया ਵਾਹ ਉਸਤਾਦ ਜੀ ਵਾਹ। ਜਦੋਂ ਤੁਹਾਨੂੰ ਬਾਹਰੋਂ ਕੋਈ ਸ਼ਾਮ ਦੀ ਤੁਸੀਂ ਨਾ ਟਿੱਕੀਆਂ ਚੁਗਤਾ ਕਰਦੇ। ओए इको कणी पैन ना चकड़ हो गया ਹੁੰਦਾ। ਇਹ ਵੇਖ ਇਹਨੇ ਗੱਲ ਕਟਵਾਈ ਤੂੰ ਮੈਂ ਜਾਣ ਕੇ ਕਰਵਾਈ। छापर च मुंडा पा के छापर डबल कराया हुंदा। कणी वाली भी ठीक है, कणी वाली भी ठीक सही गल सही क्या गल। बात है। ਓਏ ਬਿੱਲੀ ਨੂੰ ਮੁੱਠ ਲਵਾਈ ਹੁੰਦੀ। ਬਿੱਲੀ ਨੂੰ ਚੁੱਕਣ ਲਈ ਨਾ ਮੁੱਠ ਲਵਾਈ ਹੁੰਦੀ ਤੇ। ਸਹੀ ਗੱਲ ਹੈ ਸਹੀ ਗੱਲ। ਓਏ ਕੋਟ ਦੇ ਬਟਨਾਂ ਨਾਲ ਕੈਰਮ ਖੇਲਿਆ ਹੁੰਦਾ। सही गल है। ओए टू पीस दी जेब च झावा पाया हुंदा। कुत्ते नूं रस्सी पा के चटे हुंदा। ਹਾਂ ਲਾਟੂ ਟੈਪ। ਵਾਹ ਵਾਹ ਕੀ ਬਾਤ ਹੈ, ਛੱਲੀ ਨਾਲ ਖੋਤਾ ਢਾਇਆ ਹੁੰਦਾ ਜੀ।
ਓਏ ਕਿਰਲੀ ਨਾਲ ਕੰਨ ਸਾਫ ਕੀਤਾ। ਅੱਛਾ ਅੱਗੇ ਉਹ ਬੰਦੇ ਉਹ ਦੀ ਗੱਲ। ਥਰਮਾਮੀਟਰ ਨਾਲ ਲੈਟਰ ਲਿਖਿਆ ਹੁੰਦਾ ਸਹੀ ਜੱਜ ਪਾ ਕੇ ਨਾ ਕੀ ਗੱਲ ਆ ਹੁਣ ਅੱਛੀ ਸੀ ਮੈਂ ਕਦੋਂ ਕਿਹਾ ਹਾਂ ਮਾੜੀ ਤਾਂ ਨਹੀਂ ਸੀਗੀ। ਸਰਿੰਜ ਨਾਲ ਸਿਮ ਕੱਢੀ ਹੁੰਦੀ। ਆ ਤੇ ਸਰਲ ਹੀ ਗੱਲ। ਉਹ ਸਟੈਥੋਸਕੋਪ ਨਾਲ ਚੈੱਕ ਕੀਤਾ ਹੁੰਦਾ ਗਟਰ ਕਿੱਥੋਂ ਲੀਕ। ਸਟੈਥੋਸਕੋਪ ਨਾ ਗੁੱਡ ਪਤਾ ਗੱਲ ਕੀ ਉਸਤਾਦ ਜੀ ਮੈਂ ਥੋੜਾ ਜਿਹਾ ਪਰੇਸ਼ਾਨ ਹੈਗਾ ਵਾਂ। ਬਸਤੇ 'ਚ ਬੀੜ ਰੱਖਿਆ ਹੁੰਦਾ ਬੱਚੇ ਦੇ ਬਸਤੇ 'ਚ ਦਾਦੀ ਦਾ ਬੀੜ ਰਹਿ ਜਾਂਦਾ ਕਿਸ ਟਾਈਮ ਸਕੂਲੇ ਲੈ ਜਾਂਦਾ ਮਾਈ ਨੇ ਡੀਜੇ ਨੇ ਕਿਹਾ ਹੁੰਦਾ ਬਿੱਲੋ ਟਮਕਾ ਲਗਾ ਲਾ। ਚੁੰਨੀ ਦੀ ਕੰਨੀ 'ਚ ਬੰਬ ਬੰਨਿਆ ਹੁੰਦਾ ਜੀ। ਹਾਂ ਚੁੰਨੀ ਦੀ ਕੰਨੀ ਕਿਆ ਬਾਤ। ਚੁੰਨੀ ਦੀ ਕੰਨੀ 'ਚ ਬੰਬ ਉਹ ਜਿਹੜੀਆਂ ਬੁੱਢੀਆਂ ਬੰਨ ਲੈਂਦੀਆਂ ਵਾਹ 130 ਸਾਲ ਦਾ ਬਾਬਾ ਨਸ ਕੇ ਆਇਆ ਹੁੰਦਾ। ਨਸੀਰ ਹੀ ਜਾਂਦਾ। ਸਹੀ ਗੱਲ ਆ ਟੈਂਕਾਂ 'ਚ ਫੜ ਕੇ ਬੂਧਾ ਕਰਕੇ ਫੌਜੀ ਕੱਢੇ ਹੁੰਦੇ। 2 ਰਸਗੁੱਲੇ ਰਗੜ ਕੇ ਗਰਮ ਕਰਕੇ ਖਾਦੇ ਹੁੰਦੇ। ਓਏ ਇੱਕੋ ਗਲੇਲ ਨਾਲ ਜੰਗ ਜੇ ਤਲੀ ਹੁੰਦੀ ਟੈਂਕ ਨਹੀਂ ਹੁੰਦਾ ਜਿਹੜਾ ਲੰਬਾ ਜਿਹਾ ਜਿਹਨੂੰ ਗੋਲਾ ਨਿਕਲਦਾ ਹਾਂ ਉਹਨੂੰ ਕੱਢ ਕੇ ਚਾਹ ਠੰਡੀ ਕੀਤੀ ਹੁੰਦੀ। ਹਜ਼ਾਰਤਾਂ ਨਾ ਪਾਉਂ ਉਹਨੂੰ ਇੰਝ ਦੀ ਜਾਂਦੀਆਂ। ਉਸਤਾਦ ਜੀ ਉਹ ਕਿੱਥੇ ਗਈਆਂ ਉਹ ਬੁੱਢੀਆਂ ਤੇ ਕਿੱਥੇ ਗਈਆਂ ਪਿੰਡ ਦੀਆਂ ਟਾਲੀਆਂ ਤੇ ਬੇਰੀਆਂ ਜਿੱਧਰ ਕੇ ਕਿੱਥੇ ਸਾਡੇ ਪਿੱਪਲਾਂ ਦੇ ਬਾਬੇ ਗਏ ਉਹ ਬੁੱਢੀਆਂ ਕਿੱਥੇ ਗਈਆਂ ਕੱਲੀਆਂ 2 ਸਲਾਈਆਂ ਇੰਜ ਫੜੀਆਂ ਨੇ ਉਹਨਾਂ ਇੰਜ ਫੜੀ ਆ ਤੇ ਨਾਲ ਗੱਲਾਂ ਕਰੀ ਜਾ ਰਹੀਆਂ ਤੇ ਨਾਲ ਇੰਜ ਕਰੀ ਜਾ ਰਹੀਆਂ। ਉਹ ਸਾਜੀ ਹੈ ਵੈਸੇ। ਅੱਛਾ ਉਸ ਤੋਂ ਬਾਅਦ ਥੱਲੇ ਨਾ ਉਹ ਕਪੜਾ ਜਿਹਾ ਬਣ ਕੇ ਨਿਕਲੀ ਆ ਰਿਹਾ ਆਏ ਹੋਏ ਉਹ ਨਿਕਲੀ ਆ ਰਿਹਾ ਸਵੈਟਰ ਟਾਈਪ। ਅੱਛਾ ਉਹ ਸਵੈਟਰ ਦਾ ਸਾਈਜ਼ ਵੀ ਉਹਨਾਂ ਨੂੰ ਪਤਾ ਕਿ ਇੰਨਾ ਸਵੈਟਰ ਦੀਆਂ ਬਾਹਾਂ ਸਵੈਟਰ ਦਾ ਗਲਾ ਸਵੈਟਰ ਦੀ ਕਾਲਰ ਜਾਂ ਜਰਸੀ ਦੀ ਸਾਰਾ ਕੁਝ ਉਹਨਾਂ ਦਾ ਉਹ ਜਦੋਂ ਬਣਦੀ ਫਿਰ ਉਹਦੇ ਚ ਡਿਜ਼ਾਈਨ ਵੀ ਯਾਨੀ ਉਹ ਇੱਥੋਂ ਕਰਕੇ ਲਾਲ ਰੰਗ ਦਾ ਡਿਜ਼ਾਈਨ ਆ ਪਿੱਛੇ ਲੱਕ ਚ ਬਣਿਆ ਨਾਲ ਹਾ ਲੋ ਭਾਵੇਂ ਯਾਰ ਉਹ ਕਿਹੜੀਆਂ ਕਾਰੀਗਰ ਬੁੱਢੀਆਂ ਸੀ ਯਾਰ ਸੁਭਾਨ ਅੱਲਾਹ ਯਾਰ ਉਹ ਸਾਡੀਆਂ ਨਾਨੀਆਂ ਚਾਚੀਆਂ ਵੱਡੀਆਂ ਦਾਦੀਆਂ ਉਹ ਸੀ ਕਰਦੀਆਂ। ਮੇਰੀ ਵਾਲਦਾ ਸਾਜੀ ਕਰਦੇ ਨੇ। ਅੱਛਾ ਅੰਮੀ ਹਾਲ ਤੱਕ ਬਣਾ ਲੈਂਦੇ ਯਾਰ ਮੈਂ ਦੇਖਣਾ ਮੈਂ ਕਿਸ ਦਿਨ ਨਾ ਸਾਜੀ ਤੁਸੀਂ ਆਓ ਤਾਂ ਮੈਂ ਆਉਣਾ ਵਾ ਮੈਂ ਉਹਨੂੰ ਮਾਂ ਜੀ ਨੂੰ ਕਹਿਣਾ ਕਿ ਯਾਨੀ ਜਿਹੜੀ ਓਪਨਿੰਗ ਸਟਾਰਟ ਕਰਦੇ ਨੇ ਨਾ ਉੱਥੋਂ ਮੈਨੂੰ ਇੰਨਾ ਕੁ ਬਣਾ ਕੇ ਦਿਖਾ ਦੇਣ ਬਸ ਉਸ ਤੋਂ ਬਾਅਦ ਮੈਂ ਉਹਨਾਂ ਕੋਲ ਫੜ ਕੇ ਮੈਂ ਵੀ ਉਹਨੂੰ ਟਰਾਈ ਕਰਨੀ ਹੈ। ਹਾਂ ਅੱਛਾ ਫਿਰ ਕਹਿੰਦੇ ਸੀ ਸਵੈਟਰ ਚਾੜਿਆ ਹਾਂਜੀ ਮੁੰਡਾ ਅੱਛਾ ਫਿਰ ਉਹ ਕਿੱਡਾ ਨਿੱਘਾ ਉਹਨਾਂ ਨੇ ਆਪ ਬਣਾਉਣਾ ਅੱਜ ਕੱਲ ਤੇ ਖੈਰ ਬਾਜ਼ਾਰੋਂ ਮਿਲ ਜਾਂਦੇ ਨਾ ਦੇਖਣਾ ਉਹਨਾਂ ਕਿਸੇ ਬੁੱਢੀ ਕੋ ਭਲਾ ਬਣਨਾ ਇਦਾਂ ਦਾ ਪਾਓ 150-200 ਦੀ ਜਿੱਥੋਂ ਮਰਜ਼ੀ ਲੈ ਲਓ ਰੀਗਲ ਰੋਡ ਸਹੀ ਗੱਲ 1.5 ਯੂਰੋ ਦੀ ਹੈ। ਮੇਰੀ ਅੰਮੀ ਨੇ ਨਾ ਛੋਟੀ ਜੀ ਟੋਪੀ ਬਣਾਈ ਸੀ ਮੇਰੀ ਉਹ ਹੱਲੇ ਤੱਕ ਮੇਰੀ ਬਚਪਨ ਉਦਾਂ ਹੀ ਹਾਂਜੀ ਉਹ ਹਾਂ ਉਹ ਯਾਰ ਉਹ ਮੈਨੂੰ ਦੱਸਣਾ ਯਾਰ ਉਹਦਾ ਕੀ ਤਰੀਕਾ ਕਾਰ ਹੁੰਦਾ ਉਸਤਾਦ ਜੀ ਮੇਰੀਆਂ ਨਾ ਜਰਾਬਾਂ ਉਹਦੇ ਚ ਕੋਈ ਉਹ ਇੰਜ ਟੈਪ ਵੀ ਤੇ ਨਹੀਂ ਹੁੰਦੀ ਅੱਗੇ ਨਹੀਂ ਸਲਾਈਆਂ ਦੋਵੇਂ ਇੰਜ ਹੁੰਦੀਆਂ ਸਿੱਧੀਆਂ ਉਹਦੇ ਕੋਈ ਇੰਜ ਕੁੰਡੀ ਟੈਪ ਨਹੀਂ ਕੋਈ ਸਲਾਈ ਇੰਜ ਉਹ ਕਰੋਸ਼ੀਆ ਟੈਪ ਨਹੀਂ ਉਹਨਾਂ ਨੇ ਉਹ ਬੁੰਤਕਾਰੀ ਜਿਹੜੀ ਹੈ ਨਾ ਉਹਦੇ ਵਿੱਚ ਉਸ ਸਲਾਈ ਨਾਲ ਕਿੱਦਾਂ ਉਹਨੂੰ ਫੜ ਕੇ ਉੱਤੋਂ ਇੰਜ ਕੀ ਕਰਦੇ ਨੇ ਦੁਨੀਆ ਦਾ ਕਮਾਲ ਆ। ਅੱਛਾ ਫਿਰ ਉਹ ਇਹ ਨਹੀਂ ਕੋਈ ਇਧਰੋਂ ਵਾੜ ਕੇ ਇੰਜ ਕਰਕੇ ਗੋ ਸਲਾਈ ਨਹੀਂ ਉਹ ਸਿਰਫ ਇੱਥੋਂ ਹੀ ਇੰਜ ਹਾਂਜੀ ਇੰਨਾ ਕਮੀਜ਼ ਨਾਲ ਟੈਪ ਨਿਜ਼ਾਮ ਕਰਕੇ ਤੇ ਐ ਸਵੈਟਰ ਤਿਆਰ ਸਾਜੀ ਵੈਸੇ ਬੜੀ ਵੱਡੀ ਟੈਕਨੀਕਲ ਗੱਲ ਹੈ ਯਾਰ ਤੁਸੀਂ ਉਹਦੇ ਅੱਗੋਂ ਸੁਣ ਲਾ ਨਾ ਦੇਖੋ ਯਾਰ ਮੇਰੀ ਨਾਨੀ ਅਚਾਰ ਬਣਾਉਂਦੀ ਸੀ ਮੇਰੀ ਅੱਗੋਂ ਨਾਨੀ ਦੀਆਂ 7 ਧੀਆਂ ਨੇ ਸਿੱਖਿਆ ਆਪਣਾ ਲੈਦਾ ਅੱਗੋਂ ਉਹਨਾਂ ਕੋਲੋਂ ਉਹਨਾਂ ਦੀਆਂ ਧੀਆਂ ਸਿੱਖਣੇ ਨਹੀਂ ਦਈਆਂ ਮਾਸ਼ਾਅੱਲਾ ਲੇਕਿਨ ਨਾ ਉਸਤਾਦ ਜੀ ਇਹ ਨਹੀਂ ਆ ਪੁਰਖਾਂ ਦਾ ਜਿਹੜਾ ਕੰਮ ਅੱਗੇ ਰੋਕਣਾ ਉਹ ਚਾਹੀਦਾ ਇੱਕ ਜਗ੍ਹਾ ਤੇ ਜਾ ਕੇ ਨਾ ਰੁਕ ਗਿਆ ਕੰਮ ਰੋਕ ਦੇਣਾ ਚਾਹੀਦਾ ਸਹੀ ਬਹੁਤ ਸਾਰੀਆਂ ਗੱਲਾਂ ਦੇਖੋ ਉਸਤਾਦ ਜੀ ਹੁਣ ਮੈਂ ਇਹਦੇ ਘਰ ਇੱਕ ਦਿਨ ਗਿਆ ਇਹਨੇ ਜਨਾਬ ਜੀ ਫ੍ਰਿਜ ਦੇ ਅੰਦਰ ਅੱਧੀ ਖਰਮਾਨੀ ਟੇਪ ਨਾਲ ਲਾਈ ਸਹੀ ਗੱਲ ਮੈਂ ਕਿਹਾ ਇਹ ਕੀ ਕਹਿੰਦਾ ਉਸਤਾਦ ਜੀ ਫਲ ਨਹੀਂ ਮੁੱਕਦਾ ਫ੍ਰਿਜ ਚੋਂ ਨਹੀਂ ਉਸਤਾਦ ਜੀ ਕਹਿੰਦਾ ਮੈਂ ਫਲ ਨਹੀਂ ਮੁੱਕਣ ਦਿੰਦਾ ਉਹ ਮਾਮਾ ਮੁੱਕਣਾ ਕਿੱਥੇ ਸਾਰਾ ਵੀ ਮੁੱਕ ਗਿਆ ਅੱਧੀ ਖਰਮਾਨੀ ਟੇਪ ਨਾਲ ਉਹ ਸਮਾਦਨਾ ਲਾਈ ਉਹ ਕਰਮਾਨੀ ਚੌਂਕੀ ਕੱਲੀ ਗਿਟਕ ਹੀ ਰਹਿ ਗਈ। ਮੈਂ ਕਹਿੰਦਾ ਉਹ ਫਲ ਤੇ ਹੈਗਾ ਨਾ ਅੰਦਰ ਉਸਤਾਦ ਅੱਛਾ ਹੁਣ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ ਕਿਹੜੀ ਉਸਤਾਦ ਜੀ ਪਿੰਨੀਆਂ ਓਏ ਉਹ ਜਿਹੜੀਆਂ ਚਾਵਲਾਂ ਨਹੀਂ ਅਲਸੀ ਉਹਦੇ ਚ ਪਿਸਤਾ ਬਦਾਮ ਉਹਦੇ ਚ ਚਾਰੇ ਮਗਜ਼ ਉਹ ਚ ਖਸਕਾਸ਼ ਉਹ ਹੁਣ ਇੱਕ ਤੁਸੀਂ ਖਾ ਲੈਣੀ ਹੈ ਨਾ ਉਸਤਾਦ ਜੀ ਉਹਨੇ ਤੁਹਾਨੂੰ ਦਬਾ ਕੇ ਕਰ ਦੇਣਾ ਉਸ ਤੋਂ ਬਾਅਦ ਫਿਰ ਦੁੱਧ ਦੀ ਰੁਟੀਨ ਹੁੰਦੀ ਸੀ ਕਿ ਰਾਤ ਨੂੰ ਦੁੱਧ ਲਾਜ਼ਮੀ ਪੀਣਾ ਵਾ ਏਦਾਂ ਹੀ ਠੀਕ ਆ ਜੀ ਸਵੇਰੇ ਉੱਠ ਕੇ ਨਾਸ਼ਤੇ 'ਚ ਚਾਹ ਰਸ ਨਹੀਂ ਪਰਾਠਾ ਜਾਂ ਕੋਈ ਮੱਖਣ ਟੈਪ ਜਾਂ ਕੋਈ ਲੱਸੀ ਉਸਤਾਦ ਜੀ ਉਹ ਸਿਹਤਾਂ ਹੁੰਦੀਆਂ ਸੀ ਘਰ ਦੇ ਵਿੱਚ ਦੇਸੀ ਘਿਓ ਪਿਆ ਦੇਸੀ ਘਿਓ ਦੀ ਬਣੀ ਕੋਈ ਚੀਜ਼ ਪਈ ਨਿੱਕੇ ਬੱਚੇ ਉਸ ਟਾਈਮ ਖੇਡ ਰਹੇ ਨੇ ਲੰਘਦੇ ਨੇ ਇੰਜ ਕਰਕੇ ਉਹ ਖਾ ਲਿਆ ਇੰਜ ਕਰਕੇ ਉਹ ਸਾਰਾ ਕੁਝ ਖਾ ਲਸ ਹੁੰਦਾ ਸੀ ਉਹਨੂੰ ਲੱਗਦਾ ਸੀ ਉਹ
ਬਾਕੀ ਹੁਣ ਘਰ ਦੇ ਵਿੱਚ ਫ੍ਰਿਜ ਖੋਲਦੇ ਨੇ, ਅੰਦਰ ਪੀਜ਼ਾ ਪਿਆ ਰਾਤ ਦਾ ਬਚਿਆ, ਓਵਨ ਚੋਂ ਗਰਮ ਕਰਕੇ ਬੱਚਾ ਖਾ ਲੈਂਦਾ। ਘਰ ਦੇ ਵਿੱਚ ਪਤਾ ਲੱਗਾ ਜੀ ਅੱਧਾ 버ਗਰ ਪਿਆ, ਆਬੂ ਨੇ ਛੱਡਿਆ ਸੀ ਰਾਤੀ, ਉਹ ਖਾ ਲਿਆ। ਠੀਕ ਆ ਜੀ, ਘਰ ਦੇ ਵਿੱਚ ਆ ਫਾਸਟ ਫੂਡ ਟੈਪ, ਬਾਜ਼ਾਰ ਦਾ ਸਾਲਣ ਪਿਆ ਥੋੜਾ ਜਿਹਾ, ਕੋਈ ਕੜਾਈ ਆਈ ਸੀ ਤੇ ਉਹ ਥੋੜੀ ਜਿਹੀ ਰਹੀ ਹੈ ਤੇ ਉਹ ਖਾ। ਹੁਣ ਫਿਰ ਅੱਗੋਂ ਤਾਕਤਾਂ ਵੀ ਉਦਾਂ ਦੀਆਂ ਨੇ। ਦੇਸੀ ਘਿਓ ਤੁਸੀਂ ਕਿਸੇ ਬੱਚੇ ਨੂੰ ਖਵਾ ਦਿਓ ਭਾਵੇਂ ਉਹ ਬਿਮਾਰ ਹੋ ਜਾਏਗਾ, ਖਾਲਸ ਦੁੱਧ ਪਿਆ ਦਿਓ ਬਿਮਾਰ ਹੋ ਜਾਏਗਾ। ਹਾਂ ਸਹੀ ਗੱਲ। ਸਹੀ ਗੱਲ ਉਸਤਾਦ ਜੀ। ਹੁਣ ਮੈਂ ਨਾ, ਮੇਰੀ ਰੂਟੀਨ ਹੈਗੀ 1 ਗਲਾਸ ਦੁੱਧ ਦਾ ਵਿੱਚ 1 ਜ਼ੈਤੂਨ ਦਾ ਚਮਚ ਦੇ ਨਾਲ ਦੇਸੀ ਘਿਓ ਦੇ ਨਾਲ ਖੁਸ਼ਕਾਸ। ਤੈਨੂੰ ਬਿਮਾਰੀਆਂ ਮੈਂ ਉਹਦਾ ਕਹਿ ਰਿਹਾ ਸੀ ਹਾਲ ਤੱਕ ਆਈ ਨਹੀਂ। ਮੇਰੀ ਰੂਟੀਨ ਆ ਨਾ ਉਸਤਾਦ ਜੀ। ਨਾਲੇ ਯਾਰ ਨਾ ਉਹ ਭਰਜਾਈ ਮੈਂ ਜਦੋਂ ਜਾਣਾ ਨਾ ਰਾਤ ਨੂੰ ਸੌਣ ਲੱਗਿਆ, ਉਹ ਇੰਜਨ ਕਰ ਰਹੀ ਹੁੰਦੀ ਕੀ ਭਲਾ ਫੀਡਰ ਇਹਦਾ ਅਕਸਰ ਦੇਖਿਆ ਨਾ, ਮਾਵਾਂ ਗੱਲਾਂ ਕਰੀਆਂ ਨਾਲ ਫੀਡਰ ਠੰਡਾ ਕਰਦੀਆਂ ਹੁੰਦੀਆਂ ਬੱਚੇ ਨੂੰ। ਅੱਛਾ ਕਈ ਇੰਜ ਕਰਕੇ ਨਾ ਫੀਡਰ ਖੋਲ ਕੇ, ਬਹੁਤਾ ਗਰਮ ਹੋ ਗਿਆ ਦੁੱਧ, ਫੀਡਰ ਖੋਲ ਕੇ ਡੋਲਣੀ ਦੇ ਵਿੱਚ ਪਾਣੀ ਰੱਖ ਕੇ ਇੰਜ ਕਰ ਰਹੀ। ਇਹ ਕਿਤੇ ਮਜ਼ੇਦਾਰ ਗੱਲਾਂ ਨੇ। ਬੜੇ ਘੁੰਨੇ ਸਾਰੇ ਕੰਮ ਕੀਤੇ। ਪੂਰੀ ਉਮਰ ਮਾਰ ਅਬਦੁੱਲਾ ਦਾ ਫੀਡਰ ਬਣਾਉਂਦੇ ਨੇ ਵੈਸੇ ਨਹੀਂ ਅਬਦੁੱਲਾ ਦੀ ਗੱਲ ਨਹੀਂ, ਮੈਂ ਦੇਖਿਆ ਵਾ ਭਾਈ ਨੇ ਹੁੰਦਾ ਗੱਲ ਕਰ ਰਹੇ ਵਕਤ ਦੀ ਗੱਲ ਕਰਦੇ, ਅੱਜ ਵੀ ਹੁੰਦਾ ਵਾ। ਅੱਜ ਕੱਲ ਤੇ ਭਾਜੀ ਉਹ ਤੇ ਅੱਛਾ ਹੁਣ ਇੱਕ ਦੌਰ ਸੀ ਜੀ ਮਾਂ ਬੱਚੇ ਨੂੰ ਆਪ ਸੁੱਕੀ ਜਗ੍ਹਾ ਤੇ ਪਾਉਂਦੀ, ਆਪ ਠੰਡੀ ਜਗ੍ਹਾ ਤੇ ਪੈਂਦੀ ਹੈ। ਠੀਕ ਆ ਜੀ, ਮਾਵਾਂ ਪੁੱਤਰਾਂ ਦਾ ਵੀ ਪਿਆਰ ਘਟ ਗਿਆ ਵਾ, ਤੈਨੂੰ ਪਤਾ ਵਾ। ਉਹ ਖਿੱਚ ਚਾਹਤ ਉਹ ਮਾਵਾਂ ਰਹੀ ਨਹੀਂ। 36,000 ਮਾਵਾਂ ਨੇ 2 ਬੱਚੇ ਨੇ ਛੱਡ ਕੇ ਕਿਤੇ ਹੋਰ ਵਿਆਹ ਕਰਾ ਲੈਂਦੀਆਂ ਨੇ ਆਪਣੀ ਮਰਜ਼ੀ ਨਾਲ, ਬੱਚੇ ਉੱਤੇ ਛੱਡ ਜਾਂਦੀਆਂ, ਚੁੱਕੋ। ਇਹ ਪਿਆਰ ਰਹਿ ਗਿਆ ਮਾਂ ਪੁੱਤ ਦਾ। ਅੱਲਾ ਮਾਫ ਕਰ ਦੇ, ਅੱਲਾ ਮਾਫ। ਮੈਂ ਸਹੀ ਕਹਿ ਰਿਹਾ, ਬੱਚਿਆਂ ਦਾ ਵੀ ਇਦਾਂ ਹੀ ਆ। ਉਹਦੀ ਵਜ੍ਹਾ ਭਾਈਜਾਨ ਉਹ ਅਪਣਾਈਅਤ ਹੀ ਨਹੀਂ ਮਿਲਦੀ ਜਿਹੜੀ ਉਸ ਮਾਵਾਂ ਦੀ। ਆਪ ਉਹਨਾਂ ਨੇ ਨੈਪੀ ਬਦਲਣੀ, ਆਪ ਉਹਨਾਂ ਨੇ ਹਰ ਅੱਧੇ ਘੰਟੇ ਬਾਅਦ ਜੀ ਬੱਚੇ ਨੇ ਪੋਟੀ ਕਰਤੀ ਜੀ, ਪਿਸ਼ਾਬ ਕਰਤਾ, ਉਹਨੇ ਫੜ ਕੇ ਲੰਗੋਟ ਬਦਲਣਾ। ਠੀਕ ਆ, ਉਹਨੂੰ ਬੱਚੇ ਨਾਲ ਮੁਹੱਬਤ ਹੋਣੀ, ਬੱਚੇ ਨੇ ਰੋਣਾ, ਉਹਨੇ ਦੁੱਧ ਪਿਉਣਾ, ਬੱਚੇ ਦੀ ਰਮਜ਼ ਸਮਝ ਜਾਣੀ। ਠੀਕ ਆ ਜੀ, ਕਿ ਇਹਨੇ ਹੁਣ ਮੇਰੀ ਅੰਮੀ ਹੈ ਨਾ, ਬੱਚਾ ਰੋ ਰਿਹਾ ਕਹੂਗੀ ਇਹ ਤਾਂ ਢਿੱਡ 'ਚ ਪੀੜ ਹੁੰਦੀ, ਮੈਂ ਕਹੂੰ ਮਾਂ ਤੈਨੂੰ ਕਿੱਦਾਂ ਪਤਾ ਲੱਗਦਾ ਵਾ। ਸਹੀ ਗੱਲ। ਉਹ ਕਹਿੰਦੀ ਇਹ ਜਿਹੜਾ ਇਦਾਂ ਰੋਂਦਾ ਨਾ, ਇਦਾਂ ਕਰਦਾ, ਇਹਦੇ ਢਿੱਡ 'ਚ ਪੀੜ ਹੁੰਦੀ। ਜਦੋਂ ਇਦਾਂ ਰੋਂਦਾ ਨਾ ਤੇ ਇਹਨੂੰ ਨੀਂਦ ਆਈ ਹੈ, ਜਦੋਂ ਇਦਾਂ ਰੋਂਦਾ ਨਾ ਤੇ ਇਹਨੂੰ ਭੁੱਖ ਲੱਗੀ ਹੈ, ਜਦੋਂ ਇਦਾਂ ਰੋਂਦਾ ਨਾ ਤੇ ਇਹਨੂੰ ਚੈੱਕ ਕਰ, ਇਹਦੇ ਨਾਲ ਕੋਈ ਚੀਜ਼ ਇਹਨੂੰ ਜਾਂ ਇਹਨੇ ਪਿਸ਼ਾਬ ਕਰਦਾ ਗਿੱਲਾ ਹੋ ਗਿਆ ਵਾ। ਯਾਰ ਇੱਕ ਇੱਕ ਅੰਗ ਦਾ ਪਤਾ ਹੁੰਦਾ ਯਾਰ, ਇੱਕ ਅੰਗ ਦਾ। ਹਾਏ ਹਾਏ ਹਾਏ। ਕਿ ਉਹਦੇ ਹਿੱਲਣ ਜੁਲਣ ਤੋਂ ਮਾਂ ਦੱਸ ਦਿੰਦੀ ਕਿ ਇਹ ਕਿਉਂਕਿ ਇਹਦੀ ਉਹ ਪੈਂਪਰ ਗਿੱਲਾ ਹੋ ਗਿਆ ਇਸ ਤੋਂ, ਜਾਂ ਇਹਨੂੰ ਭੁੱਖ ਲੱਗੀ ਹੈ, ਜਾਂ ਇਹਦੇ ਪੇਟ 'ਚ ਦਰਦ ਹੋ ਰਹੀ ਹੈ, ਜਾਂ ਇਹਦਾ ਨੱਕ ਬੰਦ ਹੋਇਆ, ਸਾਰਾ ਪਤਾ ਯਾਰ। ਏਦਾਂ ਹੀ ਅੱਜ ਕੱਲ ਡਾਕਟਰ ਤੇ ਮਾੜੀ ਜੀ ਗੱਲ ਸਿੱਧੀ ਡਾਕਟਰ। ਅੱਛਾ ਫਿਰ ਉਹਨਾਂ ਨੇ ਸਾਨੂੰ ਅੰਬਲਤਾਸ, ਇੱਕ ਹੁੰਦੀ ਅੰਬਲਤਾਸ ਆ ਉਸਤਾਦ ਜੀ, ਵੱਡੀ ਜੀ ਹੁੰਦੀ। ਉਹ ਐਡੀ ਕਿ ਨਾ ਕੁਦਰਤੀ ਬਾਂਸਰੀ ਟਾਈਪ ਹੁੰਦੀ ਹੈ, ਉਹ ਕੁਦਰਤੀ ਉਗਦੀ ਹੈ, ਜੜੀ ਬੂਟੀ ਆ। ਉਹਦੇ ਅੰਦਰੋਂ ਅੱਲਾ ਨੇ ਬੱਚਿਆਂ ਵਾਸਤੇ ਟਿੱਕੀਆਂ ਰੱਖੀਆਂ ਨੇ ਵਿੱਚ, ਅੰਬਲਤਾਸ ਟਿੱਕੀਆਂ ਨਿਕਲਦੀਆਂ ਨੇ ਕਰਕੇ। ਦੇਖਿਆ ਕਦੀ ਤੂੰ ਅੰਬਲਤਾਸ ਵੇਖੀ ਕਦੀ? ਨਹੀਂ ਮੈਂ ਦੇਖੀ ਉਸਤਾਦ ਜੀ। ਲਾਈਕ ਬਾਂਸਰੀ ਟਾਈਪ ਹੁੰਦੀ ਹੈ, ਮਤਲਬ ਇੰਜ ਸਟਿਕ ਹੁੰਦੀ ਹੈ। ਤੂੰ ਕਦੀ ਆ ਬਾਜ਼ਾਰੋਂ ਨਹੀਂ ਲਈਦੀ ਇੱਕ ਉਹ ਜਿਹੜੀ ਗੋਲ ਜੀ ਰਿੰਗ ਇੱਕ ਐਡੀ ਕੋ ਮਿਲਦੀ ਆ, ਉਹਨੂੰ ਖੋਲੋ ਤੇ ਉਹਦੇ ਵਿੱਚੋਂ ਰਿੰਗ ਨਿਕਲੀ ਜਾਂਦੇ ਗੋਲ ਜੀ, ਚੀਗਮ ਟੈਪ। ਅੰਬਲਤਾਸ ਕਹਿੰਦੇ ਉਹਨੂੰ, ਮੇਰਾ ਹਾਲ ਅੰਬਲਤਾਸ ਹੀ ਕਹਿੰਦੇ, ਜੀਵਨਤਾਸ ਦੀ ਫਲੀ ਜੋ ਵੀ ਆ। ਉਹ ਐਡੀ ਵੀ ਹੁੰਦੀ, ਐਡੀ ਵੀ ਹੁੰਦੀ। ਅੱਛਾ ਉਹਦੇ ਅੰਦਰ ਤੂੰ ਦੇਖਣਾ ਵਾ, ਤੂੰ ਕੁਦਰਤ ਦੇਖਣਾ ਤੇ ਯਾਰ ਰੱਬ ਕਿੱਥੇ ਕਿੱਥੇ ਤੁਸੀਂ, ਮਤਲਬ ਤੁਸੀਂ ਅਗਰ ਚਾਹੋ ਤੇ ਜ਼ਰਰੇ ਜ਼ਰਰੇ 'ਚ ਤੁਸੀਂ ਰੱਬ ਦੀ ਦੇਖ ਸਕਦੇ ਹੋ, ਉਹਦੀ ਬੁੰਤਕਾਰੀ ਦੁਨੀਆ ਦੀ, ਬੇਸ਼ੱਕ ਕਿ ਕਿੱਥੇ ਕਿੱਥੇ ਉਹਨੇ ਕੀ ਬਣਾਇਆ ਤੇ ਤੁਸੀਂ ਅਕਲ ਦੰਗ ਰਹਿ ਜਾਂਦੀ। ਉਸਤਾਦ ਜੀ ਉਹਦੇ ਵਿੱਚ ਟਿੱਕੀਆਂ ਹੁੰਦੀਆਂ ਨੇ, ਕੇਲਾ ਖੋਲੋ ਵਿੱਚ ਪੂਰਾ ਕੇਲਾ ਨਾ, ਸੇਬ ਕੱਟੋ ਸੇਬ ਨਹੀਂ, ਉਹਦੇ ਉੱਪਰ ਉਹ ਇੰਜ ਕਰਕੇ ਨਾ ਉਹਦਾ ਖੋਲ ਆ ਬਾਂਸਰੀ ਟੈਪ, ਉਹਦੇ ਅੰਦਰ ਟਿੱਕੀਆਂ ਪਈਆਂ ਨੇ ਗੋਲ, ਲਹਿਦਾ ਟਿੱਕੀਆਂ ਕੱਲੀਆਂ ਕੱਢੀ ਜਾਂਦਰੋ, ਤੇ ਉਹ ਕੁਦਰਤੀ ਪੌਦਾ ਵਾ। ਉਹ ਬੱਚਿਆਂ ਵਾਸਤੇ ਦਿੰਦੇ ਨੇ ਜਦੋਂ ਕਿਸੇ ਨੂੰ ਮੇਰਾ ਹਾਲ ਨਜ਼ਲਾ ਜ਼ੁਕਾਮ ਜਾਂ ਰੇਸ਼ਾ ਜਾਂ ਪਤਾ ਨਹੀਂ ਕੁਛ ਹੁੰਦਾ ਬੱਚੇ ਨੂੰ, ਉਹ ਅੰਬਲਤਾਸ ਦਿੰਦੇ ਨੇ। ਫਿਰ ਸਾਡੇ ਜਿਹੜਾ ਨਾਰਮਲ ਸਿਸਟਮ ਸੌਣ ਵਾਲਾ ਉਹ ਹੁੰਦਾ ਸੀ ਫਿਨਰ ਗਨ ਸੀਰਪ। ਫਿਨਰ ਗਨ ਸੀਰਪ ਜਦੋਂ ਬੱਚੇ ਨੇ ਦੇਖਣਾ, ਉਹਨੂੰ ਮਰਾਬਸ਼ਾ ਟੈਪ, ਉਹਨੂੰ ਪਿਆਈ ਜਾਣਾ, ਉਹਨੇ ਖਾਈ ਜਾਣਾ, ਉਹਨੇ ਮੋਟਾ ਹੋ ਜਾਣਾ ਬੱਚੇ ਨੇ, ਲੇਕਿਨ ਉਹਦੀ ਯਾਦਦਾਸ਼ਤ ਉਹਦੇ ਨਾਲ ਕਮਜ਼ੋਰ ਹੋ ਜਾਂਦੀ ਹੈ। ਮੈਂ ਤੁਹਾਨੂੰ ਦੱਸ ਦਿਆਂ, ਫਿਨਰ ਗਨ ਕਦੀ ਨਾ ਪਿਆਓ ਬੱਚੇ ਨੂੰ ਜ਼ਿਆਦਾ, ਉਹਦੇ ਨਾਲ ਉਹਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ, ਉਹ ਲੁੱਦਰ ਟੈਪ ਕਰ ਦਿੰਦਾ, ਲੇਕਿਨ ਬੱਚਾ ਸੁੱਤਾ ਰਹਿੰਦਾ 8-8 ਘੰਟੇ। ਠੀਕ ਆ ਜੀ। ਅੱਛਾ ਫਿਰ ਉਹ ਜਿਹੜੀ ਮਾਂ ਕਹਿੰਦੀ ਸੀ ਕਿ ਰਾਤ ਨੂੰ ਬੱਚੇ ਨੇ ਪਿਸ਼ਾਬ ਕਰਤਾ, ਉਹਨੇ ਚੁੱਕ ਕੇ ਆਪ ਗਿੱਲੀ ਤੇ ਹੋ ਗਈ ਤੇ ਉਹ ਸੁੱਕੀ ਤੇ ਹੋ ਗਈ, ਉਹ ਆਪਸ਼ਨ ਮੁੱਕ ਗਿਆ, ਪੈਂਪਰਾਂ ਨੇ ਮੁਕਾ ਦਿੱਤਾ, ਪੈਂਪਰਾਂ ਨੇ ਆਪਸ਼ਨ ਖਤਮ ਕਰਤਾ। ਹੁਣ ਮਾਂ ਕਿਤੇ ਪਈ, ਬੱਚਾ ਕਿਤੇ ਪਿਆ, ਉਹ ਮੋਬਾਈਲ ਨਾਲ ਲੱਗੀ, ਉਹਨੇ ਉਹ 19 ਕਰੇ 21 ਕਰੇ ਉਹਦੇ ਵਿੱਚ ਹੀ ਆ। ਸਹੀ ਹੈ ਉਸਤਾਦ ਜੀ। ਠੀਕ ਹੈ ਜੀ, ਉਹ ਕਨਸੈਪਟ ਹੀ ਮੁੱਕ ਗਿਆ। ਅੱਛਾ ਇਦਾਂ ਹੋਣ ਦੇ ਨਾਲ ਪਤਾ ਕੀ ਹੋਇਆ, ਕਿਤੇ ਨਾ ਕਿਤੇ ਠੀਕ ਆ ਮਾਂ ਪੁੱਤਰ ਦੀ ਬੜੀ ਮੁਹੱਬਤ ਹੁੰਦੀ ਆ ਪੁੱਤਰਾਂ ਦੀ, ਲੇਕਿਨ ਕਿਤੇ ਨਾ ਕਿਤੇ ਉਹ ਕਮਜ਼ੋਰ ਜ਼ਰੂਰ ਹੋਈ ਹੈ, ਗੈਪ ਆ ਗਿਆ, ਉਹ ਕਮਜ਼ੋਰ ਜ਼ਰੂਰ ਹੋਈ ਆ। ਬੜੇ ਵਾਕਿਆਤ ਨੇ ਉਹ ਬੁੱਢੀਆਂ ਜਿਨ੍ਹਾਂ ਨੂੰ ਬੰਦੇ ਬਹੁਤ ਕੱਬੇ ਟੈਪ ਮਿਲ ਗਏ ਨੇ, ਬਹੁਤ ਐਸੇ ਮਿਲ ਗਏ ਜਿਹੜੇ ਕਮਾਉਂਦੇ ਨਹੀਂ, ਨਖੱਟੂ ਵੀ ਮਿਲ ਗਏ ਨੇ। ਇੱਕ ਬੱਚਾ ਹੋਇਆ ਵਾ, ਲੈ ਮਾਂ ਨੇ ਕਿਹਾ ਧੀਏ ਇਹਦੇ ਵੱਲ ਵੇਖ,
ਬਸ ਸਹੀ ਉਹਨੇ ਕਿਹਾ ਮਾਂ ਜੀ ਉੱਥੇ ਮੈਨੂੰ ਖਾਣ ਨੂੰ ਨਹੀਂ ਲੱਭਦਾ, ਉਹ ਕਮਾਉਂਦਾ ਨਹੀਂ, ਮੈਂ ਭੁੱਖੀ ਹੂੰ। ਇਹਦੇ ਵੱਲ ਵੇਖ, ਇਹਦੇ ਆਸਰੇ ਤੇ ਜ਼ਿੰਦਗੀ ਗੁਜ਼ਾਰ, ਇਹਦੇ ਲਈ ਜੀ। ਹਾਏ ਹਾਏ ਇਦਾਂ ਹੀ ਜੈਨੂਇਨ ਗੱਲ ਕਰ ਇਸ ਤਰ੍ਹਾਂ ਹੀ ਉਸਤਾਦ ਜੀ। ਇਹਦੇ ਲਈ ਜੀ। ਫਿਰ ਉਹ ਬੱਚਾ ਵੀ ਮਾਂ ਨੂੰ ਤਖਤ ਤੇ ਰੱਖਦਾ ਵਾ, ਰੱਖਦਾ ਬਿਲਕੁਲ ਇਸ ਤਰ੍ਹਾਂ ਹੀ। ਸਮਝ ਆ ਰਹੀ। ਲੇਕਿਨ ਅੱਜ ਦੇ ਦੌਰ 'ਚ ਇੰਨੇ ਵਾਕਿਆਤ ਹੁੰਦੇ ਨੇ कि 2 बच्चे छड़ के आशना के साथ भाग गई, फरार हो गई, आशना के साथ फरार हो गई। 2 बच्चे छड़ के, वो किद्दां दिल करदा बच्चे छड़ के जा। ऐसे ही उस्ताद जी। ਇਹਦਾ ਸੇਮ ਇਹੀ ਗੱਲ ਆ ਇੱਥੇ ਕਿ ਉਹ ਫਰਕ ਪੈ ਗਿਆ ਕੁਝ। बहुत ਆਰਟੀਫੀਸ਼ੀਅਲ ਸਾਡਾ ਨਾ ਜ਼ਿਆਦਾ ਚੀਜ਼ਾਂ ਹੋ ਗਈਆਂ, ਉਹ ਜਿਹੜੀ ਇੱਕ ਅਪਣਾਈਅਤ ਆ ਨਾ ਉਹ ਖਤਮ ਹੋ ਗਈ। ਬੱਚੇ ਨੂੰ ਫੜਨਾ, ਇੱਕ ਮਾਂ ਬੱਚੇ ਨੂੰ ਸਾਰੀ ਦਿਹਾੜੀ 'ਚ 200 ਵਾਰੀ ਫੜ ਰਹੀ ਹੈ, ਇੱਕ ਮਾਂ ਬੱਚੇ ਨੂੰ 4 ਵਾਰੀ ਫੜ ਰਹੀ ਹੈ, ਬਾਕੀ ਸਾਰਾ ਉਹਦਾ ਨਿਜ਼ਾਮ ਕੀਤਾ। ਬਸ ਉਹਨੇ ਪੈਂਪਰ ਲਾਤਾ ਸਵੇਰ ਨੂੰ, ਸ਼ਾਮ ਨੂੰ ਪੈਂਪਰ ਲਾਉਣਾ, ਉਹਨੇ 7 ਵਾਰੀ ਵਿੱਚ ਕੁਝ ਕੀਤਾ, ਉਹ ਪੈਂਪਰ 'ਚ ਹੋਈ ਜਾ ਰਿਹਾ। ਜਿਹਨੇ ਪੈਂਪਰ ਨਹੀਂ ਲਾਇਆ ਉਹਨੇ 7 ਵਾਰੀ 8 ਵਾਰੀ 10 ਵਾਰੀ ਫੜ ਕੇ ਉਹਨੂੰ ਧੋਣਾ। ਸਹੀ ਗੱਲ। ਯਾਨੀ ਤੁਹਾਡਾ ਮਤਲਬ ਪੈਂਪਰ ਖਤਮ ਕਰ ਦਿਓ ਤੇ ਮਾਵਾ ਝੋਲੀ 'ਚ ਹਰ ਸ਼ੈ ਕਰਾਈ ਨਹੀਂ, ਪੈਂਪਰ ਰੱਖੋ, ਮੈਂ ਕਦੋਂ ਕਹਿ ਰਿਹਾ ਖਤਮ ਕਰੋ, ਖਤਮ ਕਰ ਹੀ ਨਹੀਂ ਸਕਦਾ ਤੂੰ, ਕਿਉਂਕਿ ਇਹ ਚੇਂਜ ਹੋ ਰਿਹਾ। कंपनियां बहुत ਜਿਸ ਦੌਰ ਦੀ ਮੈਂ ਗੱਲ ਕਰ ਰਿਹਾ, ਜਿਸ ਦੌਰ ਦੀ ਅਸੀਂ ਮਿਸਾਲ ਦਿੰਨੇ ਆ, ਗੋਟਾਂ ਵਾਲੀ। ਇੱਕ ਟਾਈਮ ਸੀ ਉਹ ਵੀ ਦੌਰ ਜਦੀਦ ਸੀ, ਉਸ ਦੌਰ ਦੇ ਬੁੱਢੇ ਦਿਲ ਕਰ ਉਸ ਤੋਂ 100 ਸਾਲ ਪਹਿਲੀ ਮਿਸਾਲ ਦਿੰਦੇ ਹੋਣ, ਸਹੀ ਗੱਲ। बिल्कुल इस ਤੇ तरह ਉਹ ਬਦਲ ਗਿਆ? ਨਹੀਂ ਬਦਲਿਆ। ਅੱਜ ਅਸੀਂ ਹੁਣ ਅੱਜ ਤੋਂ 100 ਸਾਲ ਬਾਅਦ ਦਿਲ ਕਰੇ ਸਾਨੂੰ ਇਹ ਸੁਨਹਿਰੀ ਦੌਰ ਲੱਗੇ। बिल्कुल इस तरह ਲੇਕਿਨ ਮਾਂ ਦਾ ਤੇ ਪੁੱਤਰ ਦਾ ਪਿਆਰ 'ਚ ਕੋਈ ਕਮੀ ਨਹੀਂ। नहीं उस्ताद की गल सही है। ਇੱਕ ਮਿੰਟ, ਫੈਸਿਲਿਟੇਟ ਹੋਣਾ ਇੱਕ ਲਹਿਦਾ ਚੀਜ਼ ਹੈ। ਨਹੀਂ ਹੈ फरीद साहब ਫਰਕ ਪਿਆ। ਉਸਤਾਦ ਜੀ ਦੀ ਗੱਲ ਬਿਲਕੁਲ 100% ਪਿਆ। ਕਿ ਮਾਵਾਂ ਛੱਡ ਕੇ ਚਲੇ ਜਾਂਦੀਆਂ। ਸਾਡੇ ਮਹੱਲੇ 'ਚ ਬਿੱਲੀ ਡੋਗਰ ਹਜੇ ਵੀ ਹੈ ਵਾ ਉਸਤਾਦ ਜੀ। ਉਸ ਬੰਦੇ ਨੇ ਨਾ ਐਡਾ ਕੁੱਤਾ ਲਿਆ, ਐਡਾ ਹੁਣ ਮਾਸ਼ਾਅੱਲਾ ਐਡਾ ਉਸਤਾਦ ਜੀ ਲੜਾਈ ਵੀ ਮੈਡਲ ਵੀ ਜਿੱਤੇ ਨੇ। ਬਸ ਇਹਦਾ ਮਤਲਬ ਇਹ ਹੈ ਕਿ ਮਾਵਾਂ ਛੱਡ ਕੇ ਚਲੀਆਂ ਜਾਂਦੀਆਂ ਨੇ, ਠੀਕ ਹੈ। ਯਕੀਨ ਕਰ ਫਿਰ ਤੁਸੀਂ ਕਹਿੰਦੇ ਇਹਨਾਂ ਨੂੰ ਮਾਰਿਆ ਨਾ, ਤੇ ਹੋਰ ਮੈਂ ਕੀ ਕਰਾਂ, ਮਾਰਾਂ ਨਾ ਤੇ ਹੀਰੇ ਨਹੀਂ ਲੱਭਣੇ। ਅੱਛਾ, ਹੀਰੇ ਨਹੀਂ ਲੱਭਣੇ। ਤੂੰ ਲੈ ਜਾ ਇਹਨਾਂ ਦਾ ਕਿਤੇ ਹਾਰ ਬਣਾ ਲਾ। ਭਾਜੀ ਦੇਸੀ ਘਿਓ ਦੀ ਮਾਲਿਸ਼ ਕਰਨੀ ਬੱਚੇ ਨੂੰ, ਹਾਏ ਹਾਏ ਹਾਏ। ਧੁੱਪ ਨਿਕਲਣੀ, ਧੁੱਪੇ ਮਾਲਟੇ ਨਮਕ ਰੱਖ ਕੇ, ਅੱਛਾ ਧੁੱਪੇ ਬੱਚੇ ਨੂੰ ਨਵਾਉਣਾ, ਨਵਾ ਕੇ ਫੌਰਨ ਉਹਨੂੰ ਕਰਕੇ ਧੁੱਪੇ ਉਹਦੀ ਮਾਲਿਸ਼ ਕਰਨੀ। ਜਦੋਂ ਧੁੱਪ ਨਿਕਲਣੀ ਬੱਚੇ ਨੂੰ ਪਾ ਕੇ ਧੁੱਪ ਦਵਾਉਣੀ, ਵਿਟਾਮਿਨ ਡੀ, ਬੱਚੇ ਦੀ ਵਿਟਾਮਿਨ ਡੀ ਪੂਰੀ ਹੋਣੀ। ਉਸ ਦੌਰ ਤੇ ਤੁਸੀਂ ਵੇਖ ਲਓ 60 ਸਾਲ ਦੇ 50 ਸਾਲ ਦੇ ਬੰਦੇ, ਠੀਕ ਹੈ ਜੀ। ਇਦਾਂ ਹੀ ਆ 60 70 ਸਾਲ ਜੋ ਉਸਤਾਦ ਜੀ ਹਾਂ ਚਲੋ ਜੀ ਵੇਖ ਲਓ, ਚਲੋ ਵੇਖ ਲਓ। ਮੇਰੀ ਮਾਂ ਮੈਨੂੰ ਕਹਿੰਦੀ ਆ ਕਿ ਵੀ ਤੇਰੇ ਪਿਓ ਨੇ ਤੇ ਮੈਂ, ਅਸੀਂ ਤੈਨੂੰ ਇਦਾਂ 5 ਸਾਲ ਪਾਲਿਆ ਕਿ ਇਕੱਲੇ ਨੂੰ, ਕਿ ਮੈਂ ਸਾਰੀ ਦਿਹਾੜੀ ਤੇਰੇ ਨਾਲ ਲੱਗੀ ਰਹਿਣਾ, ਤੈਨੂੰ ਮਾਲਿਸ਼, ਦੇਸੀ ਘਿਓ ਦੀ ਮਾਲਿਸ਼। ਅੱਛਾ ਤੇਰੇ ਬੂਹੇ ਫੋਨ ਕਰਨਾ ਕਿ ਕੀ ਪਕਾਇਆ, ਤੇ ਮੈਂ ਕਹਿਣਾ ਮੈਂ ਕੁਝ ਨਹੀਂ ਪਕਾਇਆ, ਮੈਂ ਤੇ ਇਹਨੂੰ ਸਜਾਦ ਨੂੰ ਉਹ ਕਰਦੀ ਰਹੀ। ਤੇ ਕਹਿੰਦੇ ਠੀਕ ਆ, ਤੂੰ ਉਹਨੂੰ ਇੱਧਰ ਰੱਖ, ਮੈਂ ਬਾਜ਼ਾਰੋਂ ਲੈ ਆਉਣਾ। ਨਹੀਂ ਮੇਰੇ ਅੱਬੇ ਨੇ ਵੀ ਹੁੰਦੇ ਸੀ। ਹਾਂਜੀ ਪੀਟੀਸੀਐਲ ਘਰ ਤੋਂ, ਮੇਰੇ ਅੱਬੇ ਦੀ ਦੁਕਾਨ ਤੇ ਲੱਗਾ ਹੁੰਦਾ ਸੀ, ਘਰ ਵੀ ਹੁੰਦਾ ਸੀ ਸਾਡੇ। ਓ ਯਾਰ ਇਹ ਜਦੋਂ ਦੀ ਗੱਲ PTCL ਭਾਈਜਾਨ 2000 ਤੋਂ ਪਹਿਲਾਂ ਦੀ ਗੱਲ ਉਹ ਬੱਸ ਕਰਦੇ ਆ ਇੰਡੀਆ ਦੀ 1960 ਦੀ ਫਿਲਮ ਵੇਖ, ਵੱਡੇ ਟਰਾਉਂ ਟਰਾਉਂ। ਓਏ ਉਹ ਉਦੋਂ ਉਹਨਾਂ ਕੋਲ ਸਿਰਫ ਹੁੰਦੇ ਸੀ ਜਿਹੜੇ ਵੱਡੇ ਲੈਵਲ ਦੇ ਵਜ਼ੀਰ ਆਜ਼ਮ ਤੁਹਾਡੀ ਪੀਟੀਸੀਐਲ ਹੁੰਦਾ ਸੀ, ਜਿਹੜਾ ਮਰਜ਼ੀ ਲਵਾ ਲੈਂਦਾ ਸੀ, ਐਡੀ ਕੋਈ ਰੌਲ ਨਹੀਂ। ਜਿਹੜਾ 1906 ਦੇ ਵਿੱਚ ਟੈਲੀਫੋਨ ਆਇਆ, ਉਹ ਇੰਨੇ ਦੇ ਘੁਮਾਉਣ ਵਾਲਾ, ਉਹ ਹਜੇ ਯਾਰ ਪਹਿਲੇ ਉਹ ਆਇਆ ਸੀ ਵੱਡਾ ਕਾਲਾ, ਫਿਰ ਛੋਟੇ ਹੋ ਗਏ, ਠੀਕ ਆ। ਉਸ ਤੋਂ ਬਾਅਦ ਫਿਰ ਉਹੀ ਫੋਨ ਟੱਚ ਬਟਨਾਂ 'ਚ ਆ ਗਿਆ। ਉਹ ਛੱਡ ਦੇ, ਤੈਨੂੰ ਨਹੀਂ ਪਤਾ, ਤੇਰੇ ਤੇ ਹਾਲੇ ਨਹੀਂ ਕਰ ਰਹੇਗਾ, ਨੂੰ ਪਤਾ ਹੀ ਨਹੀਂ। ਸਭ ਤੋਂ ਪਹਿਲਾਂ ਹੁਣ ਪੀਟੀਸੀਐਲ ਨੂੰ ਫੋਨ ਕਰ, ਤੈਨੂੰ ਅੱਗੋਂ ਕੁੜੀ ਨੇ ਕਹਿਣਾ ਤੁਹਾਨੂੰ ਪਤਾ ਲੱਗ ਗਿਆ ਸਾਡੇ ਮੁਲਕ 'ਚ ਪੀਟੀਸੀਐਲ ਵੀ ਹੈਗਾ। ਵਾਹ ਰਹਿਣ ਦੇ, ਹੁਣ ਕੀ ਰਹਿ ਗਿਆ ਪਿੱਛੇ। ਇਹਨੂੰ ਤੇ ਹੁਣ ਪਤਾ ਚੱਲਣ ਦਿਆ ਵਾਰਤ ਵੀ ਜਾਇਜ਼ ਹੀ ਹੈ। ਸਹੀ ਗੱਲ ਹੈ। ਮਤਲਬ ਦੇਸੀ ਘਿਓ ਦੀ ਮਾਲਿਸ਼ ਕਰਨੀ ਬੱਚੇ, ਠੀਕ ਹੈ ਜੀ। ਅੱਛਾ ਸਿਰ ਬਣਾਉਣਾ, ਬੱਚੇ ਦਾ ਸਿਰ ਬਣਾਉਣਾ, ਉਹ ਸਿਰ ਕਿੱਦਾਂ ਉਹਦੀ 2 ਗੰਢਾਂ ਬੰਨ ਕੇ ਉਹਨੂੰ ਵਿੱਚ ਰੱਖ ਦੇਣਾ, ਫਿਰ ਉਹਦੇ ਮੱਥੇ ਨੂੰ ਨਿਜ਼ਾਮ ਕਰਨਾ, ਹਾਂਜੀ ਠੀਕ ਹੈ ਜੀ। ਅੱਛਾ ਫਿਰ ਬੱਚਾ ਜਦੋਂ ਪੈਦਾ ਹੁੰਦਾ ਨਾ, ਉਹਦੇ ਇੱਥੇ ਵਾਲ ਹੁੰਦੇ ਨੇ, ਹਾਂਜੀ। ਉਹਨੂੰ ਮੋਇਸਚਰਾਈਜ਼ਰ ਕਰੀਮ ਦੇ ਨਾਲ ਮਲ ਕੇ ਨਾ ਉਹਦੇ ਵਾਲ ਲਾਉਣੇ, ਉਹਦਾ ਮੱਥਾ ਕਲੀਅਰ ਕਰਨਾ। ਆਟੇ ਨਾਲ ਵੀ ਲਾਉਂਦੇ, ਆਟਾ ਲਾ ਕੇ। ਹਾਂ ਉਹਦੇ ਨਾਲ ਵੀ ਲਾ ਲੈਣਾ, ਜਾਂ ਉਹ ਕੋਈ ਕਰੀਮ ਐਸੀ ਕੋਈ ਉਹਦੇ ਨਾਲ ਰਗੜੀ ਜਾਣਾ, ਮਲੀ ਜਾਣਾ, ਉਹਦਾ ਮੱਥਾ ਐ ਪੂਰਾ ਓਕੇ ਕਰ ਦੇਣਾ, ਉਹਦਾ ਸਿਰ ਬਣਾਉਣਾ। ਹੁਣ ਸਾਡੇ ਸਿਰ ਬਣੇ ਨੇ ਏਦਾਂ ਹੀ ਹੈ। ਅੱਜ ਕੱਲ, ਤੁਸੀਂ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਵੇਖ ਲਓ, ਉਹਨਾਂ ਚੋਂ 100 ਦੇ ਵਿੱਚ 80 ਬੱਚਿਆਂ ਦੇ ਸਿਰ ਹੀ ਨਹੀਂ ਬਣੇ, ਕਿਸੇ ਦੇ ਇੱਥੋਂ ਡੂੰਡੇ ਨਹੀਂ ਨਿਕਲੀ, ਕਿਸੇ ਦੇ ਪਿੱਛੋਂ ਡੂੰਡੇ ਦੀ ਨਿਕਲੀ। ਚਲੰਗੀ ਦਾ ਇਹ ਵੀ ਗਿਆ ਕੰਮ, ਸਮਝ ਆ ਰਹੀ। ਪਰ ਤੂੰ ਕਹਿੰਦਾ ਨਾ ਕਿ ਤੂੰ ਕਹਿਣ ਲੱਗਾ ਸਾ ਕਿ ਜੀ ਨਹੀਂ ਉਸਤਾਦ ਜੀ ਮਾਂ ਦਾ ਇੱਕ ਸਰ, ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਟੋਟਲ ਖਤਮ ਹੋ ਗਿਆ, ਲੇਕਿਨ ਕੁਝ ਫਰਕ ਪੈ ਗਿਆ। ਚਲੰਗੀ ਦਾ ਦੌਰ ਖਤਮ ਹੋ ਗਿਆ ਤਾਂ ਜੀ। ਪਾਇਨ 90% ਔਰਤਾਂ ਆਪਣਾ ਫੀਡ ਨਹੀਂ ਕਰਾ ਰਹੀਆਂ ਬੱਚਿਆਂ ਨੂੰ। ਇਸ ਤਰ੍ਹਾਂ ਹੀ ਡੱਬਾ
800 ਦਾ 900 ਦਾ ਡੱਬਾ। ਹੁਣ ਡੱਬੇ ਦੇ ਦੁੱਧ ਤੇ ਪਲਿਆ ਬੰਦਾ, ਉਹ ਦੇਖ ਹਿਸਾਬ ਉਹਦਾ ਕੀ ਕਰਨਾ। ਨਹੀਂ ਬਹੁਤ ਪੁਰਾਣਾ ਵਾ ਭਾਈ। ਨਹੀਂ ਠੀਕ ਆ ਜੀ, ਉਦੋਂ ਤਾਂ ਡੱਬਾ ਹੁੰਦਾ ਨਹੀਂ ਸੀ, ਖੁੱਲਾ ਲਿਆਉਂਦੇ ਹੁੰਦੇ ਸੀ। ਨਹੀਂ ਉਦੋਂ 30 ਦਾ ਲਾਇਆ 40 ਦਾ ਲਾਇਆ ਖੁੱਲਾ ਹੁੰਦਾ ਸੀ। ਤੇ ਹੁਣ ਉਹ ਕੁਦਰਤ ਦਾ ਨਿਜ਼ਾਮ ਆ, ਜਿਹੜਾ ਮਾਂ ਦਾ ਦੁੱਧ ਪੀਣਾ ਬੱਚੇ ਨੇ, ਸਰ ਉਹਦੀ ਪਾਵਰ ਮੁੱਕਦੀ ਨਹੀਂ ਛੇਤੀ ਮਰਨ ਤੱਕ। ਇਸ ਤਰ੍ਹਾਂ ਹੀ ਉਸਤਾਦ ਜੀ ਬਿਲਕੁਲ ਡੱਬੇ ਦੇ ਦੁੱਧ ਚ ਪਾਵਰ ਆ ਹੀ ਨਹੀਂ ਸਕਦੀ, ਤੇ ਉਹ ਨਹੀਂ ਅਸੀਂ ਅੱਜ ਕੱਲ ਪਿਆ ਰਹੇ। ਕੁਝ ਕਮਜ਼ੋਰੀਆਂ, ਕੁਝ ਸਿਹਤਾਂ, ਕੁਝ ਆਪਣੇ ਮੇਨਟੇਨੈਂਸ ਦੀ ਵਜ੍ਹਾ ਤੋਂ। ਠੀਕ ਹੈ ਜੀ ਸਰ, ਬੱਚਿਆਂ ਦਾ ਉਹ ਹਿਸਾਬ ਨਹੀਂ ਹੈਗਾ। ਅੱਜ ਕੱਲ ਔਰਤ ਬੱਚਾ ਪੈਦਾ ਕਰਕੇ ਬੰਦੇ ਨੂੰ ਕਹਿੰਦੀ ਵੀ ਮੈਂ ਆਪਣਾ ਇਹ ਨਹੀਂ ਖਰਾਬ ਕਰਨਾ ਕੁਝ ਵੀ ਸਿਸਟਮ। ਇਸ ਤਰ੍ਹਾਂ ਹੀ ਉਸਤਾਦ ਜੀ ਮੈਂ ਨਾ 13 ਸਾਲ ਕੰਪਲੇਨ ਪੀਤਾ। ਮੈਂ ਕੀ ਪੀਤਾ? ਕੰਪਲੇਨ ਹੁੰਦਾ ਤੇ 14 ਸਾਲ ਹੋ ਗਏ ਕੰਪਲੇਨ ਆ ਵੀ ਤੇ ਰਹੀ ਤੇਰੀ। ਨਹੀਂ ਉਸਤਾਦ ਜੀ, ਆ ਜਿਹੜਾ ਦੇਸੀ ਘਿਓ ਵਾਲੀ ਮਾਲਿਸ਼ ਵਾਲਾ ਨਾ, ਇਹ ਤੇ ਮੈਂ ਸੁਣਿਆ ਵਾ। ਤੇ ਦੂਸਰਾ ਤੁਸੀਂ ਕਿਹਾ ਵਾ ਇੱਕ ਹੋਰ ਗੱਲ, ਧੁੱਪ, ਵਿਟਾਮਿਨ ਡੀ। ਹਾਂ ਵਿਟਾਮਿਨ, ਇਹ ਜਿਹੜਾ ਗਰਮੀਆਂ 'ਚ ਹੁਣ ਏਸੀ, ਹਾਂਜੀ, ਤੇ ਸਰਦੀਆਂ ਦੇ ਵਿੱਚ ਜਨਾਬ ਜੀ ਕੰਬਲਾਂ 'ਚ। ਹਾਂਜੀ। ਲੇਕਿਨ ਇਹ ਪਤਾ ਕਿ ਜਿਹੜਾ ਸਿਰ ਬਣਾਉਣ ਵਾਲੀ ਗੱਲ ਹੈ ਨਾ, ਇਹ ਪੁਸ਼ਤ ਦਰ ਪੁਸ਼ਤ ਜਿਹੜੀਆਂ ਮਾਵਾਂ ਅੱਜ ਵੀ ਦੇਸੀ ਨੇ ਨਾ, ਉਹ ਆਪਣੀਆਂ ਬੱਚੀਆਂ ਭਾਵੇਂ ਪੜ੍ਹ ਲਿਖ ਗਈਆਂ, ਉਹਨਾਂ ਨੂੰ ਦਰਸ ਦੇ ਗਈਆਂ ਨੇ। ਸਰ ਅੱਗੋਂ ਜਿਹੜੀਆਂ ਬੱਚੀਆਂ ਆਈਆਂ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਅੱਜ ਅਗਰ ਇੱਕ 24-25 ਸਾਲ ਦੀ ਬੱਚੀ ਦੀ ਸ਼ਾਦੀ ਹੁੰਦੀ ਆ, ਉਹਦੇ ਘਰ ਬੱਚੀ ਪੈਦਾ ਹੁੰਦਾ, ਉਹ ਨਹੀਂ ਸਿਰ ਬਣਾਉਂਦੀਆਂ। ਉਹ ਚੱਲੀ ਹਾਂ, ਅਗਰ ਉਹਦੀ ਵਾਲਦਾ ਹਯਾਤ ਆ, ਉਹ ਹੋ ਸਕਦਾ ਉਹਦੀ ਨਾਨੀ ਹਯਾਤ ਆ, ਕਿਉਂਕਿ ਉਹ ਜ਼ਿਆਦਾਤਰ ਉਹ ਹੀ ਪਾਲਦੇ ਨੇ ਬੱਚਿਆਂ ਨੂੰ। ਜਿੱਦਾਂ ਕਹਿੰਦੇ ਨਾ, ਪੋਤੇ ਦਾ ਦਾਦੇ ਨਾਲ ਬਹੁਤ ਪਿਆਰ ਹੁੰਦਾ, ਉਹ ਆਪਣੇ ਪੁੱਤਰ ਨੂੰ ਵੀ ਸਿੱਟ ਦਿੰਦਾ ਕਿ ਤੂੰ ਇਹਨੂੰ ਕਿਉਂ ਕੁਝ ਕਹਿੰਦੇ ਆ। ਬੜੇ ਸਾਰੇ ਪੋਤੇ ਜਿਹੜੇ ਨਾ, ਉਹ ਦਾਦੇ ਦੇ ਵੇ ਤੋਂ ਖਰਾਬ ਹੋਏ ਨੇ। ਉਸਤਾਦ ਜੀ ਉਹਨੂੰ ਕੰਮ ਕਰਕੇ ਦਾਦੇ ਨੇ ਕਹਿਣਾ ਫੜ ਇਹਨੂੰ ਮੈਂ ਮਾਰ, ਕਿਉਂਕਿ ਉਹੀ ਹੁੰਦਾ ਵਾ ਜਿਹਨੇ ਪਿਓ ਨੂੰ ਕਾਬੂ ਕਰਨਾ, ਹੋਰ ਤੇ ਹੁੰਦਾ ਕੋਈ ਨਹੀਂ। ਏਦਾਂ ਹੀ ਮੈਂ ਹੁਣ ਫੁੱਫੜ ਬਣਿਆ ਨਾ ਉਸਤਾਦ ਜੀ, ਤੇ ਫਰਮਾਇਸ਼ ਕੀ, ਮੈਂ ਕਿਹਾ ਯਾਰ ਕੁਝ ਯਾਰ ਕਿੱਥੋਂ ਬਣਿਆ ਤੂੰ ਫੁੱਫੜ? ਉਹ ਕੋਈ ਜਗ੍ਹਾ ਕਿਹੜੀ? ਮੈਂ ਵੀ ਬਣਨਾ ਯਾਰ। ਉਹ ਟੋਬਿਓ ਨਹੀਂ ਜਿਹੜਾ ਉਹ ਤੁਹਾਨੂੰ ਦੱਸਿਆ ਤੁਸੀਂ ਵਰਕਸ਼ਾਪ ਹੈ, ਉਹ ਨਹੀਂ ਫੁੱਫੜ ਸਹੀ ਮੇਰੇ ਬਣਾਉਂਦਾ। ਬ੍ਰਦਰ ਇਨ ਲਾ ਦੇ ਘਰ ਬੈਠਾ ਹੋਇਆ ਨਾ, ਤੇ ਉਹਨਾਂ ਨੇ ਮੇਰੇ ਕੋਲ ਪ੍ਰੇਮ ਗਾਡੀ ਬਣ ਗਈ। ਕੀ ਮੰਗੀ ਹੈ? ਉਹ ਜਿਹੜੀ ਨਹੀਂ, ਉਹ ਬੱਚੇ ਨੂੰ ਲੈ ਕੇ ਝੂਲੇ ਲਈ। ਪ੍ਰੇਮ ਗਾੜੀ? ਆਹੋ, ਉਹ ਗੱਡੀ ਹੁੰਦੀ ਜਿਹੜੀ ਉਹ ਬੱਚਿਆਂ ਦੀ ਵਾਕਰ ਵਾਕਰ ਟਾਈਪ ਹੁੰਦੀ। ਫੇਰ ਤੇ ਇਹਦੇ ਘਰ ਇੱਕ ਉਹ ਸੀ ਪਈ, ਅੱਲਾ ਅੱਲਾ ਨੇ ਕਿਹਾ ਉਹਨੂੰ ਠੀਕ ਕਰਾ ਲਓ। ਕੀ ਬਾਤ ਹੈ। ਠੀਕ ਹੈ ਯਾਰ ਤੁਸੀਂ ਤੇ ਇਹ ਗੱਲਾਂ ਰਿਮੋਟ ਕੰਟਰੋਲ ਵਾਲਾ ਭਾਜੀ ਝੂਲਾ। ਝਲੂੰਗੀ ਬੰਨਣੀ, ਹਾਏ ਹਾਏ। ਝਲੂੰਗੀ ਬੰਨਣੀ ਮੰਜੀ ਦੇ ਨਾਲ, ਉਹਦੇ ਚ ਵੀ ਬੱਚੇ ਦਾ ਸਿਰ ਬੰਦਾ ਸੀ, ਕਿਉਂਕਿ ਉਹਨੂੰ ਇੰਜ ਅੱਛਾ ਹੁਣ ਬੈਠੇ ਨਾਲ ਹਲਾਈ ਜਾਣਾ, ਮਾਂ ਸੁੱਤੀ ਆ, ਉਹਨੇ ਇੰਜ ਹੱਥ ਪਾ ਕੇ ਐਂ ਕਰ, ਬੱਚਾ ਵੀ ਕੜਕੂ ਜਾਂ ਬੈਠੀ ਨੂੰ ਲੱਤ ਮਾਰਦੀ ਰਹੀ, ਉਹਨੂੰ ਕਹਿਣਾ ਇੱਥੇ ਬਹਿ ਕੇ ਇਹਨੂੰ ਲਾ ਨਹੀਂ ਜ਼ਰਾ, ਉਹਨੇ ਸੌ ਜਾਣਾ। ਉਹ ਹੁਣ ਮੈਂ ਦੇਖਿਆ ਆਟੋ ਝਲੂੰਗੀਆਂ ਆ ਗਈਆਂ ਨੇ ਭਾਜੀ, ਸਪੀਡ ਵੀ ਉਹਦੀ ਭਾਵੇਂ ਸਪੀਡ ਨਾਲ ਵਧਾ ਕੇ ਬੱਚਾ ਘੁਮਾ ਕੇ ਛੱਤ ਤੇ ਸਿੱਟ ਲਓ। ਸਹੀ ਗੱਲ ਆ, ਸੇਮ ਝਲੂੰਗੀ ਟੈਪ। ਸਹੀ ਗੱਲ। ਹੁਣ ਜਾਨ ਛਡਾ ਲੈ। ਹੁਣ ਦੇਖ ਨਾ, ਇੱਕ ਮੰਜੀ 'ਚ ਝਲੂੰਗੀ ਆ, ਉਹ ਇੱਕ ਬੰਦੇ ਦੀ ਡਿਊਟੀ ਚਾਹੀਦੀ ਇਹਨੂੰ ਖਿਲਾਉਣਾ ਨੇ, ਭਾਵੇਂ ਲੱਤ ਨਾ, ਭਾਵੇਂ ਪੈਰ ਨਾ, ਭਾਵੇਂ ਬਾਂਹ ਨਾ। ਆਟੋ ਆ ਗਈ, ਬੱਚਾ ਕਿੱਥੇ ਪਿਆ ਭੇਲੀ ਜਾ ਰਿਹਾ, ਤੈਨੂੰ ਪਤਾ ਹੀ ਨਹੀਂ। ਸਮਝਾ? ਉਹਦੀ ਸਪੀਡ ਆ, ਤੇਜ਼ ਕਰ, ਉਹਦੇ ਉੱਤੇ ਮਿਊਜ਼ਿਕ ਚੱਲਦਾ। ਫਿਰ ਸਭ ਤੋਂ ਵੱਡੀ ਗੱਲ ਸਰ, ਬੱਚੇ ਨੂੰ ਕਹਿਣਾ ਸਭ ਤੋਂ ਪਹਿਲਾਂ ਪੜ੍ਹ ਲਾ ਇਲਾ ਲਾ ਇਲਾ ਲਾ ਇਲਾ ਬਿਸਮਿਲ੍ਲਾ। ਹੁਣ ਬੱਚਾ ਰੋਂਦੇ ਉਹਦੇ ਅੱਗੇ ਮੋਬਾਈਲ, ਮੈਂ ਤੋਤਾ ਲਾ 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 ਨਹੀਂ ਗਾਣੇ। ਮੋਰ ਨਿਕੋ 3.5 ਮਹੀਨੇ ਦਾ ਬੱਚਾ ਸਨੀ ਲਿਓਨ ਟੈਪ ਨਿਜ਼ਾਮ ਦੇਖ ਰਿਹਾ ਹੈ। ਹਾਂ, ਗਾਣੇ ਲਾ ਦੇਣੇ, ਡਰਾਮਾ ਲਾ ਦੇਣਾ, ਕਾਮੇਡੀ ਜੋ ਵੇਖ ਰਹੇ ਹੋ ਲਾ ਦੇਣਾ, ਬੱਚੇ ਨੇ ਉਧਰ ਦੇਖੀ ਜਾਣਾ। ਸਾਰਾ ਪਰਵਰਿਸ਼ ਦੇਖੋ ਕਿੱਥੇ ਜਾ ਰਹੀ। ਉਹ ਤੋਂ ਬੱਚਿਆਂ ਦੀ ਗੇਮ ਹੀ ਖਤਮ ਹੋ ਗਈ ਉਸਤਾਦ ਜੀ। ਬੱਚੇ ਨੂੰ ਨਾ ਇੱਥੇ ਰੱਖ ਕੇ ਕਰੀਦੇ ਝੂਟੇ ਮਾਟੇ, ਅੰਮੀ ਕੋ ਜਾਣਾ ਕਿ ਨਾ ਉਹ ਝੂਟੇ ਮਾਟੇ ਮੁੱਕ ਗਏ ਨੇ। ਝੂਟੇ ਮਾਟੇ ਕਰਦੇ ਇੰਜ ਕਰਕੇ, ਪੈਰ ਨਾ ਥੱਲੇ ਨਾ, ਉਹ ਪਿਆਰ ਹੁੰਦਾ ਬੱਚੇ ਨਾਲ, ਤੁਹਾਡੀ ਅਪਣਾਈਅਤ ਬਣਦੀ। ਇੱਕ ਕੁਦਰਤੀ, ਇੱਕ ਮਤਲਬ ਬਾਏ ਬੋਰਨ ਮਾਂ ਦੇ ਬੇਟੇ ਦੀ ਤੇ ਮੁਹੱਬਤ ਅੱਲਾ ਨੇ ਰੱਖੀ ਹੈ, ਲੇਕਿਨ ਉਹ ਮੁਹੱਬਤ ਜਿਹੜੀ ਉਹ ਬਹੁਤ ਸਾਰੇ ਕੰਮਾਂ ਦੀ ਵਜ੍ਹਾ ਤੋਂ 10 ਗੁਣਾ ਵੱਧ ਜਾਂਦੀ ਸੀ। ਉਹ ਕੰਮ ਖਤਮ ਹੋ ਗਏ ਨੇ। ਹਾਂ, ਤੁਸੀਂ ਕਹਿ ਸਕਦੇ ਕੰਮ ਖਤਮ ਹੋ ਗਏ, ਲੇਕਿਨ ਮੈਂ ਇਸ ਚੀਜ਼ ਇਖਤਲਾਫ ਕਰਨਾ ਕਿ ਮਾਂ ਔਰ ਬੇਟੇ ਦੀ ਮੁਹੱਬਤ ਜਾਂ ਧੀ ਦੀ, ਉਹਦੇ 'ਚ ਫਰਕ ਨਹੀਂ ਹੈ। ਉਹ ਸੈਂਸ, ਉਹ ਫੀਲ ਉਹ ਅੱਜ ਵੀ। ਨਹੀਂ ਫਰੀਦ ਸਾਹਿਬ, ਮੈਂ ਕਿਦੋਂ ਕਹਿ ਰਿਹਾ ਕਿ ਵੀ ਨਹੀਂ ਹੈ ਉਸਤਾਦ ਜੀ। ਮੈਂ ਕਿਦੋਂ ਇਹ ਕਹਿ ਰਿਹਾ, ਮੈਂ ਕਹਿ ਰਿਹਾ ਕਿ ਉਹਦੇ 'ਚ ਕੁਝ ਕਿਤੇ ਨਾ ਕਿਤੇ ਫਰਕ ਜ਼ਰੂਰ ਆਇਆ। ਮੇਰਾ ਇੱਕ ਦੋਸਤ ਆ, ਸਿੰਗਰ ਆ, ਗੁਲੂਕਾਰ ਆ, ਬੜਾ ਅੱਛਾ। ਉਹ ਜਿਹਦੀ ਗੱਲ ਕਰ ਰਹੇ ਸੀ। ਆਹੋ, ਉਹ ਲੋ ਜੀ ਗਿਆ ਵਾ, ਉਹਨੇ ਕਿਤੇ ਕਨਸਰਟ ਤੇ ਜਾਣਾ ਸੀਗਾ, ਗੱਡੀ ਉਹਨੇ ਕੱਢੀ ਆ, ਭਾਨ ਲੈਣੀ ਭੁੱਲ ਗਿਆ ਉਹ। ਉੱਥੇ ਗਿਆ ਜਦੋਂ ਫੰਕਸ਼ਨ ਤੇ, ਉਹਨੇ ਮਾਲਕ ਨੂੰ ਜਾ ਕੇ ਕਿਹਾ ਯਾਰ ਮੇਰੇ ਕੋਲ ਚੇਂਜ ਨਹੀਂ ਹੈ। ਉਹਨੇ ਕਿਹਾ ਜਿੰਨੀ ਮਰਜ਼ੀ ਚਾਹੀਦੀ, ਟੈਨਸ਼ਨ ਨਹੀਂ ਲੈਣੀ। ਬਸ ਹਾਂਜੀ, ਇੱਥੋਂ ਕੀ ਸਾਬਤ ਹੋਇਆ? ਇਹ ਤੋਂ ਸਾਬਤ ਹੋਇਆ ਕਿ ਉਸ ਦੌਰ ਦੀਆਂ ਮਾਵਾਂ ਜਿਹੜੀਆਂ ਉਹ ਬੱਚਿਆਂ ਨੂੰ ਸਹੀ ਪਾਲਦੀਆਂ ਸੀ, ਮੁਹੱਬਤ ਹੁੰਦੀ ਸੀ। ਜਿਹੜੀ ਗੱਲ ਕਰਨ ਡਿਆ ਤੇ ਤੁਸੀਂ ਜਦ ਤੂੰ ਵੀ ਪਰਦਾ ਪਾ ਲਾ ਉੱਤੇ, ਹੁਣ ਕੀ ਮੈਂ ਨਹੀਂ ਸਬਰ ਕੀਤਾ। ਇੱਕ ਚੀਜ਼ ਹੈ ਉਸਤਾਦ ਜੀ, ਉਹ ਰੀਤ ਮੈਂ ਤੋੜੀ, ਅਲਹਮਦੁਲਿਲਾ, ਮੈਂ ਫਖਰ ਨਾ ਕਰਨਾ। ਉਹ ਰੀਤ ਮੈਂ ਤੋੜੀ ਜਿਹੜੀ ਪਿਛਲੇ ਦੌਰ ਦੀ ਚੱਲਦੀ ਆ ਰਹੀ ਸੀ ਨਾ,
ਮਾਵਾਂ ਨੇ ਬੱਚਿਆਂ ਨੂੰ ਗੁੰਮਰਾਹ ਕੀਤਾ ਸੀਗਾ। ਠੀਕ ਉਹ ਵੇਖ ਚੰਦਾ ਮਾਮੂ ਆ ਮੇਰੇ 3 ਬੱਚੇ ਕੀੜੀ ਦਾ ਆਟਾ ਡੁੱਲ ਗਿਆ। ਆਹੋ ਉਸਤਾਦ ਜੀ ਮੇਰੇ ਬੱਚੇ ਨੇ ਡਿੱਗਣਾ ਉਹਨੂੰ ਕਹਿਣਾ ਕੀੜੀ ਦਾ ਆਟਾ ਡੁੱਲ ਗਿਆ। ਏ ਇਹ ਬੜੀ ਅੱਛੀ ਇਹ ਗੁੰਮਰਾਹ ਨਹੀਂ ਕਹਿ ਸਕਦਾ ਉਸਤਾਦ ਜੀ, ਇੱਕ ਮਿੰਟ ਲੱਖ ਲਾਨਤ ਕਿਹੜਾ ਗੁੰਮਰਾਹ। ਓਏ ਆ ਬੱਚਿਆਂ ਨੂੰ ਕਹਿਣਾ ਉਹ ਚੰਦਾ ਮਾਮੂ ਹਾਂ ਮੇਰੇ ਬੱਚਿਆਂ ਨੂੰ ਕਹੋਗੇ ਉਹ ਕਹਿਣਗੇ ਉਹ ਚੰਦਾ ਪਾਪਾ। ਰੀਤ ਮੈਂ ਤੋੜਤੀ। ਚੰਦਾ ਪਾਪਾ ਵੀ ਹੋ ਸਕਦਾ, ਮਾਮੂ ਕਿਉਂ ਨਹੀਂ ਉਹ ਚੰਦਾ ਪਾਪਾ ਕੱਖ ਵੀ ਨਹੀਂ ਮਾਮੂ ਨਹੀਂ ਉਸਤਾਦ ਜੀ, ਚੰਦਾ ਪਾਪਾ। ਮਾਮੂ ਦੀ ਜਿਹੜੀ ਪਿਆਰ, ਮਾਮੂ ਦਾ ਮੁਹੱਬਤ ਮਾਮੂ ਨਾਲ, ਠੀਕ ਹੈ ਨਾ। ਮਾਮੂ ਦਾ ਮੈਂ ਤੇ ਆਪਣੇ ਪਿਓ ਦੀ ਘੱਟ ਨਹੀਂ, ਪਿਓ ਦੀ ਘੱਟ, ਪਿਓ ਦੀ ਯਾਰ ਪਿਓ ਦੀ ਆਪਣੀ ਜਗ੍ਹਾ ਤੇ ਯਾਰ ਤੂੰ ਕਿਉਂ ਫਾਇਦਾ। ਮੇਰਾ ਮਾਮਾ, ਆਹੋ ਮੇਰੀ ਅੰਮੀ ਕਹਿੰਦੀ ਉਹਨੇ ਤੈਨੂੰ ਇੱਥੇ ਪਾ ਲੈਣਾ, ਤੂੰ ਲੱਤਾਂ ਮਾਰੀ ਜਾਣੀ, ਤੂੰ ਲੱਤਾਂ ਇੰਜ ਮਾਰਨੀਆਂ, ਉਹਨੇ ਦੋਵੇਂ ਲੱਤਾਂ ਨਾਲ ਤੇਰੀ ਇੱਕ ਪੈਰ ਨਾਲ ਨਾ ਦੋਵੇਂ ਲੱਤਾਂ ਫੜ ਲੈਣੀਆਂ, ਤੂੰ ਛਡਾਉਣੀਆਂ ਲੱਤਾਂ। ਮੈਨੂੰ ਮੇਰਾ ਮਾਮਾ, ਮੈਂ ਕਹਿੰਦਾ ਉੱਤੋਂ ਉਹਨਾਂ ਦੀ ਸ਼ਕਲ ਰਫੀ ਸਾਹਿਬ ਵਰਗੀ ਸੀ ਮੇਰੇ ਮਾਮੂ ਦੀ, ਬਿਲਕੁਲ ਉਹਨਾਂ ਦਾ ਸਟਾਈਲ, ਹੇਅਰ ਸਟਾਈਲ ਮੈਨੂੰ ਲੱਗਦਾ ਰਫੀ ਸਾਹਿਬ ਨੇ, ਰਫੀ ਸਾਹਿਬ ਦੇ ਫੈਨ ਵੀ ਸੀ ਉਹ ਬੜੇ। ਸੁਹਾਨੀ ਰਾਤ ਢਲ ਚੁੱਕੀ ਮੇਰੇ ਕੋਲ ਗਾਣਾ ਸੁਣਦੇ ਹੁੰਦੇ ਸੀ। ਹੁਣ ਉਹ ਮਾਮਾ ਮੇਰਾ ਇੱਕੋ ਹੀ ਮੇਰਾ ਮਾਮਾ ਸੀ, 7 ਭੈਣਾਂ ਨੇ, ਇੱਕੋ ਹੀ ਮੇਰੇ ਮਾਮੂ ਸੀ। ਤੇ ਸੁਭਾਨ ਅੱਲਾਹ ਕੀ ਉਹਨਾਂ ਦੀ ਪਰਸਨੈਲਿਟੀ ਸੀ। ਓਏ ਹੋਏ ਹੋਏ। ਕਈ ਬੰਦੇ ਹੁੰਦੇ ਨਾ ਪਰਸਨੈਲਿਟੀ ਵਾਲੇ ਆਪ ਕੰਪਰੋਮਾਈਜ਼ ਨਹੀਂ ਕਰਦੇ। ਸਵੇਰ ਉੱਠ ਕੇ ਇੱਕ ਰੂਟੀਨ, ਕੱਪੜੇ ਪਾਉਣੇ, ਖੁਸ਼ਬੂ ਲਾਉਣੀ, ਕਿਤੇ ਜਾਣਾ, ਜੁੱਤੀ ਛੁੱਤੀ, ਮੇਨਟੇਨੈਂਸ, ਉਹ ਇਹ ਸੀ। ਸਹੀ ਉਸਤਾਦ ਜੀ, ਲੇਕਿਨ ਗੱਲ ਸਾਡੇ ਵਾਲਾ ਨਹੀਂ, ਅਸੀਂ ਸਵੇਰੇ ਉੱਠ ਕੇ ਦਿਲ ਕਰੇ ਬਾਹਰ ਨਿਕਲੀਏ, ਸਾਰੀ ਦਿਹਾੜੀ ਕੰਮ ਕਰਕੇ ਘਰ ਆ ਜਾਈਏ ਤੇ ਮੂੰਹ ਨਾ ਧੋਤਾ ਹੋਵੇ, ਉਹ ਇਦਾਂ ਨਹੀਂ ਸੀ। ਕਈ ਬੰਦੇ ਅੱਜ ਵੀ ਨਹੀਂ ਉਦਾਂ ਦੇ, ਮੇਨਟੇਨ ਰੱਖਣਾ ਆਪਣੇ ਆਪ ਨੂੰ। ਉਸਤਾਦ ਜੀ ਹੁਣ ਔਰਤਾਂ ਜਿਹੜੀਆਂ ਔਰ ਕਿਆ ਖੂਬਸੂਰਤ ਸ਼ਖਸੀਅਤ ਸੀ, ਕਸਮੇ ਮੇਰੇ ਮਾਮੂ। ਬੰਦਿਆਂ ਤੇ ਰੋਹ ਪਾ ਕੇ ਰੱਖਦੀਆਂ। ਹੁਣ ਯਕੀਨ ਕਰੋ, ਮੈਂ ਦਾਅਵੇ ਨਾ ਕਰਨਾ, ਮੈਂ ਚੈਲੰਜ ਕਰਦਾ ਵਾਂ, ਔਰਤਾਂ ਬਿਲਕੁਲ ਰੋਹ ਪਾਲਦੀਆਂ ਬੰਦਿਆਂ ਤੇ। ਕਈ ਬੰਦੇ ਬੱਚੇ ਫੜ ਕੇ ਵਿਚਾਰੇ ਪ੍ਰੋਗਰਾਮ ਦੇਖਦੇ ਹੋਣੇ, ਵੇਖ ਲੈਣਾ ਆਵੇ ਉਹ ਵੇਖ ਲਓ ਉਹ ਆਈ ਸਾਹਮਣੇ ਬੱਚਾ ਚੜਦਾ ਖੜਾ ਆਂਦਾ ਬੁੱਢੀ ਨੂੰ ਫੜਨਾ ਪੈਂਦਾ। ਇਹ ਚ ਕੋਈ ਗੱਲ ਨਹੀਂ, ਇਹ ਝੂਠੀਆਂ ਰਸਮਾਂ ਨੇ ਜੀ। ਬੱਚਾ ਨਹੀਂ ਤੇ ਬੁੱਢੀ ਦੀ ਖਿਦਮਤ ਨਾ, ਯਾਰ ਬੁੱਢੀ ਤੁਸੀਂ ਦੱਸ। ਅੱਗੇ ਭਾਈ ਨੂੰ ਮਾਵਾਂ ਨੇ ਬੱਚਾ ਮੈਨੂੰ ਸੁਬਾਹ ਦੱਸ ਰਿਹਾ ਉਸਤਾਦ ਜੀ, ਮਤਲਬ ਰੋਜ਼ ਘੰਟਾ ਮੈਂ ਲੱਤਾਂ ਘੁੱਟ ਕੇ ਸੌਣਾ, ਤੇ ਮੈਂ ਇਹਨੂੰ ਅੱਗੋਂ ਕਿਹਾ, ਮੈਂ ਕਿਹਾ ਬੜੀ ਅੱਛੀ ਗੱਲ ਹੈ, ਕੋਈ ਇਹ ਝਰਜ ਵਾਲੀ ਗੱਲ ਨਹੀਂ। ਇਹਨੇ ਕਿਹਾ 2 ਘੰਟੇ ਮੈਂ ਘੁੱਟ ਕੇ ਸੌਣਾ। ਆਹ ਤੇ ਤੂੰ ਘੰਟਾ ਘੁੱਟ ਲੇਗਾ ਤੇ ਕੀ ਹੈ। ਸਹੀ ਗੱਲ ਉਸਤਾਦ ਜੀ, ਠੀਕ ਹੈ ਨਾ, ਟੋਟਲ ਤੇ 3 ਘੰਟੇ ਹੋ ਗਏ ਨਾ ਉਹਦੇ। ਲੇਕਿਨ ਉਸਤਾਦ ਜੀ ਦੌਰ ਪੁਰਾਣੇ ਦੀ ਗੱਲ ਹੋਣੀ ਸੀ। ਇਦਾਂ ਬਹੁਤ ਸਾਰੇ ਉਸਤਾਦਾਂ ਦੀਆਂ ਧੌਣਾਂ ਲੱਤੀਆਂ ਵੇਖੀਆਂ ਰੋਜ਼ ਯਾਰ ਤੁਸੀਂ ਮੇਰੀ ਗੱਲ ਸੁਣੋ, ਤੈਅ ਕਰਕੇ ਕਰ ਜਾਂਦੇ। ਅੱਛਾ ਮੇਰੀ ਗੱਲ ਸੁਣੋ, ਕੈਸੀ ਮਤਲਬ ਤੁਸੀਂ ਗੱਲ ਤੁਸੀਂ ਪਿੱਛੇ ਕਰਕੇ ਦੇਖਣਾ ਕਿ ਕੀ ਗੱਲ ਹੋ ਗਈ ਹੈ। ਇਹ ਮੈਂ ਕਿਹਾ ਕਿ ਯਾਰ ਇਹਨੇ ਮੈਨੂੰ ਕਿਹਾ ਕਿ ਸਵੇਰ ਮੈਂ ਘੰਟਾ ਲੱਤਾਂ ਘੁੱਟਦਾ ਬੁੱਢੀ ਆਪਣੇ ਦੀਆਂ, ਕਹਿੰਦਾ ਉਸਤਾਦ ਜੀ ਤੁਸੀਂ ਕਹੇ 2 ਘੰਟੇ ਮੈਂ ਵੀ ਘੁੱਟਦਾ, 2 ਘੰਟੇ ਮੈਂ ਘੁੱਟਦਾ, ਘੰਟਾ ਤੂੰ ਘੁੱਟਦਾ, 3 ਘੰਟੇ ਹੋ ਗਏ। ਇਹਨੂੰ ਹੁਣ ਸਮਝ ਆ, ਅੱਗੇ ਤਾਂ ਨਿਕਲ ਗਈ ਗੱਲ, ਨਿਕਲ ਗਈ ਸੀ। ਉਹ ਦੇਖੋ ਕੀ ਯਾਰ ਅਸਲੀ ਤਲਵਾਰ ਕਿੱਥੋਂ ਲੱਭੇਗੀ, ਅਸਲੀ ਤਲਵਾਰ ਹੈ। ਮੈਂ ਕੋਈ ਐਸੀ ਗੱਲ ਨਹੀਂ ਕੀਤੀ। ਇਹਨੇ ਆਪ ਕਿਹਾ ਉਸਤਾਦ ਜੀ ਘੰਟਾ ਮੈਂ ਘੁੱਟਦਾ ਤੇ 2 ਘੰਟੇ ਤੁਸੀਂ ਵੀ ਤਾਂ ਘੁੱਟਦੇ ਹੋ, ਹੱਥ ਤੇ ਹੋ ਗਏ। 3 ਘੰਟੇ ਹੋ ਗਏ। ਨਹੀਂ ਯਾਰ ਫਰੀਦ, ਕਸਮ ਵਾਲੀ ਗੱਲ, ਉਹ ਲੇਕਿਨ ਪਿਆਰ ਮਾਂ ਦਾ ਪਿਆਰ ਜਿਹੜਾ ਨਾ, ਉਹ ਮਾਂ ਦਾ ਪਿਆਰ, ਉਹ ਆ ਗਾਲ ਕੱਢਣ ਲੱਗਾ ਫਿੱਟੇ ਨੂੰ। ਮਾਂ ਦਾ ਪਿਆਰ ਬੇਸ਼ੱਕ ਅਜ਼ੀਮ, ਲੇਕਿਨ ਉਸਤਾਦ ਜੀ ਦੀ ਗੱਲ ਜਿਹੜੀ ਨਾ ਆਰਟੀਫੀਸ਼ੀਅਲ ਜੀ ਨਹੀਂ ਭਾਈ ਇਹਨੂੰ ਮਾਂ, ਹੁਣ ਮੇਰੀ ਮਾਂ ਨੇ ਦੇਖੋ ਨਾ ਸਾਨੂੰ ਉਦਾਂ ਜਿੱਦਾਂ ਮੈਂ ਕਹਿ ਰਿਹਾ ਉਦਾਂ ਪਾਲਿਆ, ਇਸ ਤਰ੍ਹਾਂ ਹੀ। ਠੀਕ ਹੈ ਜੀ। ਮੇਰੀ ਮਾਂ ਨੇ ਸਵੇਰ ਸ਼ਾਮ ਦੁਪਹਿਰ ਕੋਈ ਨਹੀਂ ਮੈਨੂੰ ਪੁੱਛਦਾ, ਉਹ ਫਿਕਰ ਕਿਸੇ ਨੂੰ ਨਹੀਂ ਹੁੰਦੀ ਜਿਹੜੀ ਮੇਰੀ ਮਾਂ ਨੂੰ ਹੁੰਦੀ। ਕਿਉਂ? ਉਹ ਮੇਰੀ ਇੱਕ ਇੱਕ ਰਗ ਨੂੰ ਜਾਣਦੀ ਹੈ। ਇਹ ਠੰਡ 'ਚ ਇਹਨੂੰ ਇਦਾਂ ਹੁੰਦਾ ਵਾ, ਬਹੁਤੀ ਗਰਮੀ 'ਚ ਇਹਦਾ ਨਾਲ ਐਦਾਂ ਹੋਣਾ ਵਾ, ਇਹ ਚੀਜ਼ਾਂ ਇਹ ਸ਼ੌਕ ਨਾਲ ਖਾਂਦਾ ਵਾ, ਉਹ ਸ਼ੌਕ ਨਾਲ ਖਾਣ ਦੀ ਵਜ੍ਹਾ ਤੋਂ ਇਹਨੂੰ ਇਦਾਂ ਹੋ ਜਾਣਾ ਵਾ, ਠੀਕ ਆ। ਇਹ ਇੰਜ ਕਰਦਾ ਵਾ, ਇਹ ਇੰਜ, ਉਹਨੂੰ ਇੱਚੀ ਬੀਚੀ ਦਾ ਪਤਾ ਵਾ। ਇਸ ਤਰ੍ਹਾਂ ਹੀ ਮੌਸਮ ਚੇਂਜ ਹੁੰਦਾ, ਮੇਰੀ ਮਾਂ ਨੇ ਪੂਰਾ ਸਕ੍ਰਿਪਟ ਮੈਨੂੰ, ਜਿਹੜਾ ਅੱਜ ਤੋਂ ਮੈਂ ਮਤਲਬ ਅੱਲਾਹ ਖੈਰ ਕਰੇ 28 29 ਸਾਲ ਹੋ ਗਈ ਜ਼ਿੰਦਗੀ ਸੁਣਦਾ ਆ ਰਿਹਾ, ਤੇ ਉਹਨੇ ਮੈਨੂੰ ਉਹਨੇ ਰਿਪੀਟ ਕਰਨਾ। ਹਾਲਾਂਕਿ ਉਹਨੂੰ ਪਤਾ, ਮੈਨੂੰ ਪਤਾ, ਇਹਨੂੰ ਪਤਾ ਇਹ ਲਾਪਰਵਾਹ ਵਾ, ਇਹ ਆਪਣਾ ਧਿਆਨ ਨਹੀਂ ਰੱਖਦਾ। ਇਹਨੂੰ ਕਿਸੇ ਠੰਡੀ ਜਗ੍ਹਾ ਤੇ ਪਾ ਦਿਓ ਸੌਣ ਨੂੰ, ਸਾਰੀ ਰਾਤ ਕੁੰਗੜਦਾ ਰਹੇਗਾ ਠੰਡ ਨਾਲ। ਇਹ ਨਹੀਂ ਕਹੇਗਾ ਕਿ ਮੈਂ ਉਹ ਕਮਰੇ 'ਚੋਂ ਰਜ਼ਾਈ ਚੁੱਕ ਲਿਆਵਾਂ। ਉਹਨੂੰ ਮੇਰੀ ਆਦਤ ਦਾ ਪਤਾ ਉਸਤਾਦ ਜੀ ਤਾਂ ਕਿ ਇਹਦਾ ਦਿਮਾਗ ਇਹ ਜਿੱਥੇ ਸੋਚ ਰਿਹਾ ਹੁੰਦਾ ਉੱਥੇ ਹੁੰਦਾ ਹੀ ਨਹੀਂ। ਉਸਤਾਦ ਜੀ ਉਹਨੂੰ ਹੁਣ ਉਹਨਾਂ ਕਿਸੇ ਨੂੰ ਵੀ ਨਹੀਂ ਪਤਾ। ਬਿਲਕੁਲ ਇਸ ਤਰ੍ਹਾਂ ਤਾਈ ਅੰਮੀ ਹੋਰਾਂ ਨੇ ਪਤਾ ਮੇਰੇ ਨਾਲ ਕੀ ਕੀਤਾ। ਸਾਡੇ ਉਸਤਾਦ ਜੀ ਕੀ ਲੱਗੇ, ਦਾਦੇ ਉਸਤਾਦ ਜੀ, ਮੇਰੀ ਅੰਮੀ ਲੱਗੀ ਤੇਰੀ ਅੰਮੀ ਹੋਰੀ। ਆਹੋ। ਮੈਂ ਘਰ ਗਿਆ ਵਾਂ, ਯਕੀਨ ਕਰ ਫਰੀਦ, ਮਾਂ ਜੀ ਨੇ ਜੁੱਤੀ ਫੜ ਲਈ, ਉਰੇ ਆ। ਮੈਂ ਕਿਹਾ ਗੱਲ ਕੀ ਚਵਲ ਮਾਰ ਰਿਹਾ ਸੀ, ਪ੍ਰੋਗਰਾਮ ਤੋਂ ਕੀਤਾ ਵਾ ਸਹੀ, ਜਿਹਦੇ 'ਚ ਮੈਂ ਰੋਣ ਨਹੀਂ ਡਿਆ। ਮੈਂ ਕਿਹਾ ਉਸਤਾਦ ਜੀ ਗਿਆ ਉਹ 24 ਦੇ। ਕੀ ਇੱਥੇ ਗਿਆ? ਤੇਰੇ ਘਰ ਗਿਆ ਤੇ ਉਸਤਾਦ ਜੀ ਜੁੱਤੀ ਮਾਰੀ ਹੈ ਮਾਰ, ਕਿੱਥੇ ਗਿਆ? ਖਬਰਦਾਰ, ਅੱਗੇ ਤੂੰ ਇੰਜ ਦਾ ਪ੍ਰੋਗਰਾਮ ਕੀਤਾ ਮੇਰੇ ਮੁੰਡੇ ਦਾ। ਅੱਛਾ ਭਾਜੀ ਅੱਗੇ ਤੋਂ ਨਹੀਂ ਮੈਂ ਕਰਦਾ, ਯਕੀਨ ਕਰੋ। ਨਹੀਂ ਭਾਈ ਮਾਵਾਂ ਨਾ ਫੈਸਲ ਸਾਡੇ ਘਰ ਗਿਆ ਤੇ ਹੁਣ ਨਾ ਮੇਰੀ ਅੰਮੀ ਬੈਠੇ ਤੇ ਜਾ ਕੇ ਨਾ ਹੱਥ ਲਾ ਕੇ ਕਹਿੰਦਾ
ਕਮਲ ਖਾਲਾ ਜੀ ਮੈਂ ਆ ਗਿਆ, ਕਹਿੰਦੀ ਅੱਛਾ ਪੁੱਤ ਬਾਕੀ ਤੂੰ ਆ ਹੀ ਗਿਆ। ਮੈਂ ਬੁਲਾਇਆ ਤੁਸੀਂ ਆ ਗਏ। ਮੇਰੀ ਅੰਮੀ ਬਹੁਤ ਬਹੁਤ ਕਿਸ ਟਾਈਮ ਨਾ ਬੜੀ ਮੈਂ ਗੱਲ ਕਰ ਜਾਂਦੀ ਮੇਰੀ ਅੰਮੀ। ਲੇਕਿਨ ਉਹ ਨਾ ਮੁਹੱਬਤ ਉਸਤਾਦ ਯਾਰ ਮੇਰੀ ਫੁੱਫੀ ਹੁੰਦੀ ਸੀ ਇੱਕ, ਉਹਦੀਆਂ ਗੱਲਾਂ ਵੱਡੀਆਂ ਗੱਲਾਂ ਉਹਦੀਆਂ, ਖੁਦਾ ਦੀ ਕਸਮ ਹੈ। ਇਹ ਵੀ ਇੱਕ ਦਿਨ ਤੁਸੀਂ ਓਏ ਉਹ ਬਹੁਤ ਮੇਰੀਆਂ ਫੁੱਫੀਆਂ ਕਸਮੇ ਵੀ ਕਿਆ ਬਾਤ ਹੈ। ਦਾਦਕੇ ਦੇ ਤੁਸੀਂ ਭਾਈ ਨੂੰ ਦਾਦ ਕੇ ਮੇਰੇ ਸੁਭਾਨ ਅੱਲਾ ਯਾਰ। ਉਹ ਤੈਨੂੰ ਮੇਰੀ ਗੱਲ ਨਹੀਂ ਸੁਣਾਈ, ਮੇਰੀ ਫੁੱਫੀ ਜਦੋਂ ਫੌਤ ਹੋਈ ਹੈ ਨਾ ਤੇ ਹਸਪਤਾਲ ਲੈ ਕੇ ਗਿਆ ਉਹਦਾ ਮੁੰਡਾ, ਤੇ ਉਹਨੇ ਕਿਸੇ ਕੋ ਪਤਾ ਨਹੀਂ ਪੈਸੇ ਲੈਣੇ ਸੀ ਤੇ ਉਹਨੇ ਪੌਣੇ ਕੁ 2 ਲੱਖ ਵਾਲੀ ਮਹਿਰਾਨ ਲੈ ਦੇਤੀ ਉਹਨੂੰ, ਤੇ ਉਹਦੇ ਚ ਪਾ ਕੇ ਲੈ ਕੇ ਜਾ ਰਿਹਾ ਹੈ। ਤੇ ਹਸਪਤਾਲ ਪਹੁੰਚੀ ਆ, ਤੇ ਪਹੁੰਚ ਕੇ ਸਭ ਤੋਂ ਪਹਿਲੇ ਕਹਿੰਦੀ ਆ ਮੇਰੀ ਗੱਲ ਸੁਣ, ਕਹਿੰਦੇ ਕਿ ਹਾਂਜੀ ਅੱਜ ਤੋਂ ਬਾਅਦ ਮੇਰੀ ਤਬੀਅਤ ਖਰਾਬ ਹੋਵੇ ਨਾ ਮੈਨੂੰ ਘਰੇ ਮਾਰ ਲੈਣ ਦੇ, ਮੈਨੂੰ ਇਸ ਗੱਡੀ 'ਚ ਲੈ ਕਹਿੰਦੀ ਮੈਨੂੰ ਘਰੇ ਮਾਰ ਲੈਣ ਦੀ, ਮੈਨੂੰ ਇਸ ਗੱਡੀ 'ਚ ਨਾ ਲੈ ਕੇ। ਔਰ ਉਹ ਵਿਚਾਰੀ ਉੱਥੇ ਉਦੋਂ ਫੌਤ ਹੋਈ, ਅੱਲਾਹ ਨੂੰ ਜੰਨਤ 'ਚ ਜਗ੍ਹਾ ਦੇ। ਸਾਰੇ ਇਸ ਤਰ੍ਹਾਂ ਹੀ ਨੇ। ਜ਼ਿੰਦਾ ਦਿਲ ਨੂੰ ਮੇਰੀਆਂ ਫੁੱਫੀਆਂ ਨੇ ਆਪਸ 'ਚ ਧੀ ਪੁੱਤ ਵਿਆਹੇ ਨੇ, ਠੀਕ ਹੈ। ਤੂੰ ਸੋਚ ਵੀ ਨਹੀਂ ਸਕਦਾ ਕਿ ਕਿਸੇ ਵੀ ਵਜ੍ਹਾ ਤੋਂ ਉਹ 2 ਭੈਣਾਂ ਆਪਸ 'ਚ ਤਲਕ ਖਰਾਬ ਉਹਨਾਂ ਦਾ ਹੋ ਸਕਦਾ ਨਾ। ਧੀ ਨੇ ਆ ਕੇ ਕਹਿ ਦੇਣਾ ਨਾ ਵੀ ਇਦਾਂ ਕਰਦੇ ਸਹੁਰੇ ਇਦਾਂ ਕਰਦੇ, ਉਹਨੇ ਕਹਿਣਾ ਮੈਂ ਆਪਣੀ ਭੈਣ ਦੀ ਹੀ ਸਾਈਡ ਲੈਣੀ ਹੈ। ਉਹਨੇ ਤੇ ਆਪਸ 'ਚ ਗੱਲਾਂ ਆ ਐਸ ਚੰਡਾਲ ਵਾਲਾ ਮੈਂ ਕੁੜੀ ਵਿਆਹ ਬੈਠੀ, ਬੇੜਾ ਇਹਦਾ ਬੇੜਾ ਗਰਕ ਹੁੰਦਾ ਤੇ ਨਾ ਬਾਅਦ 'ਚ ਇਕੱਠੇ ਖਾਣ ਵੀ ਖਾਂਦਾ, ਸ਼ੁਗਲ ਮੇਲਾ ਵੀ ਪੂਰਾ ਕਰਨਾ, ਚੀਜ਼ਾਂ ਵੀ ਕਰਨਾ ਇੱਕ ਦੂਜੇ ਨਾਲ। ਲੇਕਿਨ ਇਹ ਨਹੀਂ ਮੈਂ ਦੇਖਿਆ ਅੱਜ ਤੱਕ ਕਿ ਉਸ ਵਿਆਹ ਦੀ ਵਜ੍ਹਾ ਤੋਂ ਭੈਣਾਂ ਦੇ ਕੋਈ ਫਰਕ ਪਿਆ ਹੋਵੇ। ਨਾ ਕਿਆ ਬਾਤ, ਸੋਚਣਾ ਵੀ ਨਹੀਂ। ਉਸਤਾਦ ਜੀ ਮੇਰਾ ਛੋਟਾ ਭਾਈ ਨਹੀਂ ਤੇ ਉਸ ਤੋਂ ਛੋਟਾ ਭਾਈ, ਜਿਹੜੇ ਦੋ ਛੋਟੇ, ਉਹਦੀ ਸ਼ਾਦੀ ਹੋਈ ਯਾਰ ਮੁਲਤਾਨ। ਨਹੀਂ, ਹਰ ਗੱਲ ਦੇ ਉੱਤੇ ਇਹਦੀ ਇੱਕ ਗੱਲ ਹੁੰਦੀ। ਨਹੀਂ ਅੱਲਾ ਦੀ ਮੈਂ ਝੂਠ ਨਹੀਂ ਬੋਲ ਰਿਹਾ। ਉਹਦੀ ਮੁਲਤਾਨ ਸ਼ਾਦੀ ਹੋਈ ਤੇ ਉਹਨੇ ਨਾ ਸਾਡਾ ਸਰੂਕ ਦੇਖ ਕੇ ਨਾ ਉਹਨੇ ਆਪਣੀ ਛੋਟੀ ਸਿਸਟਰ ਦੀ ਸ਼ਾਦੀ ਮੇਰੇ ਛੋਟੇ ਭਰਾ ਨਾਲ ਕਰਾਤੀ। ਕੀ ਦੇਖ ਕੇ ਤੁਹਾਡਾ ਉਹ ਖੁਸ਼ ਅਖਲਾਕ ਤੇ ਖਾਨਦਾਨ ਵੇਖ ਕੇ ਨਾ ਉਹਨੇ ਜਦ ਖਾਨਦਾਨੀ ਬੰਦੇ ਨੇ ਪਾਇਨ ਉਹ ਜਿਹੜੀ ਭੈਣ ਆ ਨਾ ਵੱਡੀ, ਮੈਂ ਤੁਹਾਨੂੰ ਦੱਸਦਾ ਤੇ ਹੱਸ ਲੈਂਦੇ ਉਹਨੇ ਕਿਹਾ ਚਵਲਾ ਮਾਰਦਾ ਪਿਆ। ਉਹ ਜਿਹੜੀ ਪਹਿਲੇ ਗਈ ਨਾ, ਉਹ ਜਦੋਂ ਘਰ ਜਾਂਦੀ ਸੀ ਨਾ ਤੇ ਉਹ ਜਿਹੜੀ ਛੋਟੀ ਆ ਨਾ ਉਹਨੂੰ ਤਾਨੇ ਦਿੰਦੀ ਸੀ ਕਿ ਤੂੰ ਤੇ ਏਡੀ ਸੁਖੀ ਆ, ਤੂੰ ਤੇ ਏਡੀ ਸੁਖੀ ਆ, ਤੂੰ ਤੇ ਏਡੀ ਸੁਖੀ। ਉਹਨੇ ਕਿਹਾ ਲੈ ਮੈਂ ਤੈਨੂੰ ਮਜ਼ਾ ਚਖਾਉਣਾ। ਉਹਨੇ ਬੰਦੇ ਨੂੰ ਕਿਹਾ ਕਿ ਉਹਦਾ ਵੀ ਰਿਸ਼ਤਾ ਲੈ ਗਈ। ਹੁਣ ਉਹਨੂੰ ਕਹਿੰਦੀ ਆ ਤੇਰਾ ਬੜਾ ਗਰਕ ਹੋਇਆ, ਤੈਨੂੰ ਪਤਾ ਸੀ ਜਰਾ। ਕਹਿੰਦੀ ਮੈਂ ਤੈਨੂੰ ਕਹਿੰਦੀ ਸੀ ਨਾ ਨਹੀਂ ਮੈਂ ਸੁਖੀ, ਤੂੰ ਕਹਿੰਦੀ ਸੁਖੀ ਸੀ, ਤੂੰ ਮੈਨੂੰ ਤਾਨੇ ਮਾਰਦੀ ਸੀ। ਭੁਗਤ ਉਹ ਇਸ ਚੱਕਰ ਚ ਆਈ ਹੈ। ਨਹੀਂ ਉਹ ਆਹੋ ਇਹ ਵੀ ਚੱਕਰ ਸੀ। ਤੇ ਜਦੋਂ ਪਹਿਲੀ ਸ਼ਾਦੀ ਹੋਈ ਸੀ ਨਾ ਤੇ ਉਹਨਾਂ ਨੇ ਕਿਹਾ ਸੀ ਕਿ ਮੈਰਿਜ 1 ਬਾਏ 1 ਫ੍ਰੀ। ਬਸ ਤੂੰ ਆਪਣੀ ਸਾਲੀ ਕਿਉਂ ਨਹੀਂ ਲਿਆਂਦੀ ਆਪਣੇ ਭਰਾ ਵਾਸਤੇ? ਮੈਂ ਉਸਤਾਦ ਜੀ ਮੇਰੀ ਬੇਗਮ ਖਲੋਤੀ ਹੈ, ਠੀਕ ਹੈ। ਕਿੱਥੇ ਖਲੋਤੀ ਹੈ? ਕਿੱਥੇ ਖਲੋਤੀ? ਸੋਲੋ ਆ ਤੇਰੀ ਬੇਗਮ? ਕੱਲੀ। ਅੱਛਾ ਠੀਕ ਹੈ ਨਾ, ਕੱਲੀ ਹੈਗੀ। ਉਹਦੇ ਸਿਰਫ 2 ਭਾਈ ਹੈਗੇ ਨੇ, ਬਸ ਛੋਟੀ ਫੈਮਿਲੀ। ਚਲੋ ਅੱਛਾ ਉਸਤਾਦ ਜੀ, ਖੁਸ਼ਹਾਲ ਕਰਾਣਾ। ਇੱਕ ਆਮ ਗੱਲ ਬਣੀ ਆ ਕਿ ਦੋਤਰਵਾਨ ਜਿਹੜੇ ਹਰਾਮਖੋਰ ਹੁੰਦੇ, ਭਣੇਵੇਂ ਵੀ ਕਹਿੰਦੇ ਆ, ਦੋਤਰਵਾਨ ਭਣੇਵੇਂ ਹੀ ਕਹਿੰਦੇ, ਭਣੇਵੇਂ ਹਰਾਮਖੋਰ ਹੁੰਦੇ। So what reason behind it? I want to say just the ਦੋਤਰਵਾਨ also ਇਹ ਭਣੇਵੇਂ ਜਿਹੜੇ ਦੋਤਰਵਾਨ ਹਰਾਮਖੋਰ ਕਿਵੇਂ ਸਰ? ਮਤਲਬ ਅਸੀਂ ਵੀ ਤੁਸੀਂ ਵੀ ਸਾਰੇ ਹੀ ਇੱਕ ਦੋਤਰੇ ਵੀ ਆ, ਜਿੱਥੇ ਅਸੀਂ ਪੋਤਰੇ ਆ ਅਸੀਂ ਦੋਤਰੇ ਵੀ ਆ, ਤੇ ਫਿਰ ਅਸੀਂ ਇਹਦਾ ਮਤਲਬ ਟੋਟਲੀ ਹਰ ਬੰਦਾ ਹੀ ਫਿਰ ਤੇ ਇਦਾਂ ਹਰਾਮਖੋਰ। ਮਾਮਾ ਨਾ ਇੱਕ ਮਿੰਟ ਉਸਤਾਦ ਮੈਂ ਦੱਸਦਾ ਤੈਨੂੰ, ਲੈ ਮਾਮਾ ਜਿੰਨੀ ਮਰਜ਼ੀ ਤੇਰੇ ਨਾਲ ਮੁਹੱਬਤ ਕਰ ਲਵੇ, ਜੋ ਤੈਨੂੰ ਖਿੱਚ ਚਾਚਿਆਂ ਤਾਇਆਂ ਵਾਸਤੇ ਪੈਣੀ ਨਾ ਮਾਮੇ ਵਾਸਤੇ ਨਹੀਂ ਪੈਣੀ। ਸਿੱਧੀ ਛੋਟੀ ਜੀ ਗੱਲ ਹੈ। ਕਿਤੇ ਨਾ ਕਿਤੇ ਤੂੰ ਬੁਲਾ ਜਾਣਾ ਮਾਮੇ ਨੂੰ। ਚਾਚੇ ਖੂਨ ਆ, ਜੋ ਮਰਜ਼ੀ ਕਰ ਦੇਣ, ਤੈਨੂੰ ਵੱਢ ਵੀ ਦੇਣ, ਤੂੰ ਨੱਸ ਕੇ ਉਧਰ ਜਾਣਾ। ਉਹਨਾਂ ਦੀ ਖੁਸ਼ਬੂ ਹੀ ਲੈਦਾ ਵਾ, ਉਹਨਾਂ ਦਾ ਨਿਜ਼ਾਮ ਹੀ ਲੈਦਾ ਚਾਚਿਆਂ ਦਾ। ਔਰ ਬੜੇ ਬੜੇ ਮੈਂ ਕਹਿੰਦਾ ਬੜੇ ਪਤਾ ਕਿ ਬਦਬਖਤ ਲੋਕ ਨੇ ਐਸੇ ਜਿਨ੍ਹਾਂ ਨੇ ਚਾਚਿਆਂ ਨੂੰ ਬੁਲਾਉਣਾ ਛੱਡਿਆ ਹੈ। ਉਹ ਇੱਕ ਭਾਈ ਨੂੰ ਸੋ ਜੀ ਯਾਰ ਉਹ ਪਿਸਟਲ ਦਾ ਕਹਿ ਰਿਹਾ ਸੀ, ਤੂੰ ਉਹ ਕਿੱਥੇ ਆ ਜਿਹੜਾ ਤੂੰ ਕਹਿ ਗਲਤ ਗੱਲ ਕਹਿ ਰਿਹਾ ਮੈਂ? ਆਓ ਓਏ ਮੈਨੂੰ ਚਾਚਾ ਮੇਰੇ ਚਾਚੇ ਚੋਂ ਕਸਮ ਰੱਬ ਦੀ, ਮੇਰੇ ਵਾਲਾ ਸਾਹਿਬ ਨਹੀਂ ਗਏ। ਮੇਰਾ ਇੱਕ ਮੇਰਾ ਚਾਚਾ ਸੀ, ਉਹ ਫੌਤ ਹੋ ਗਿਆ। ਵਾਲਾ ਸਾਹਿਬ ਮੇਰੇ ਫੌਤ ਹੋ ਗਏ। ਇੱਕ ਮੇਰਾ ਚਾਚਾ, ਅੱਲਾ ਦੀ ਕਸਮ ਹੈ, ਉਹਦਾ ਮੂੰਹ ਵੇਖਦਾ ਨਾ, ਉਹਦੇ ਹੋਂਠ, ਉਹਦਾ ਨੱਕ, ਸਾਰਾ ਮੈਨੂੰ ਆਪਣੇ ਪਿਓ ਵਰਗਾ ਲੱਗੀ ਜਾਂਦਾ। ਖੁਸ਼ਬੂ ਆਉਂਦੀ ਉਹਦੀ। ਮੈਂ ਕਹਿੰਦਾ ਯਾਰ ਉਹਦੀ ਚਾਲ ਢਾਲ, ਉਹਦੇ ਹੋਂਠ, ਨੱਕ, ਅੱਖਾਂ, ਉਹ ਮੈਨੂੰ ਮੇਰਾ ਪਿਓ ਉਹਦੇ ਵਿੱਚੋਂ ਨਜ਼ਰ ਆਉਂਦਾ। ਸਹੀ ਗੱਲ। ਤੇ ਮੈਂ ਕਿੱਦਾਂ ਉਹਦੇ ਅੱਗੇ ਅੱਖ ਚੁੱਕ ਸਕਦਾ ਜਾਂ ਬੋਲ ਸਕਦਾ, ਜਾਂ ਮੈਂ ਕਿੱਦਾਂ ਉਹਦੇ ਨਾਲ ਗੱਲ ਕਰਦਾ, ਜਾਂ ਕਿੱਦਾਂ ਮੈਂ 4 ਬੰਦਿਆਂ ਦੇ ਪ੍ਰੋਗਰਾਮ 'ਚ ਬਹਿ ਕਹਿ ਸਕਦਾ ਮੇਰਾ ਚਾਚਾ ਇਦਾਂ ਕਰਦਾ ਤੇ ਇਦਾਂ ਕਰਦਾ। ਨਹੀਂ ਤੇ ਜੇ ਉਹ ਕੰਮ ਕਰ ਰਹੇ ਐਸੀ ਬਗੈਰਤ ਲੋਕ ਨੇ ਉਹ ਬਦਬਖਤ ਨੇ ਭਾਈ ਨਾ, ਦੇਖੋ ਜਿਹੜੇ ਚਾਚੇ ਦਾ ਆ ਕੇ 4 ਬੰਦਿਆਂ 'ਚ ਬਹਿ ਕੇ, ਚਾਚਾ ਨਹੀਂ ਉਹ ਪਿਓ ਆ। ਸਹੀ ਬਾਤ। ਖਾਸ ਤੌਰ ਤੇ ਜਦੋਂ ਪਿਓ ਅਗਰ ਫੌਤ ਹੋ ਗਿਆ ਤੇ ਚਾਚਾ ਹੈਗਾ, ਤੇ ਫਿਰ ਉਹਦੀ ਸੀਟ ਤੇ ਆ ਗਿਆ ਉਹ ਪਿਓ ਆ। ਬਿਲਕੁਲ।
ਔਰ ਉਹ ਚਾਚਾ ਅੱਜ ਵੀ ਇਹਨੂੰ ਕੁਝ ਹੋ ਜਾਵੇ ਉਹਨੂੰ ਉਦੋਂ ਦੁੱਖ ਹੋਏਗਾ ਸਭ ਤੋਂ ਬਹੁਤਾ, ਉਹਦਾ ਖੂਨ ਆ। ਲੇਕਿਨ ਉਹਨੂੰ ਕੁਝ ਹੋ ਜਾਏ ਕੈਸੇ ਖੂਨ ਸਫੇਦ ਹੋਏ ਆ ਭਤੀਜਿਆਂ ਨੂੰ ਪਤਾ ਹੀ ਨਹੀਂ। ਇਹਨੂੰ ਕੋਈ ਕੰਧ ਕਰਤੀ ਅਗਲਿਆਂ ਨੇ ਵੀ ਐਸੇ ਬਦਬਖਤ ਲੋਕ ਕੈਸੀ ਬੋਰੀ ਰੰਗ ਕਰਕੇ ਪਾ ਅੱਛਾ ਤੇਰਾ ਚਾਚਾ ਤੇਰਾ ਨਹੀਂ ਬੋਲਦਾ, ਸਹੀ ਦੱਸ, ਤੁਹਾਡੀ ਨਾਰਾਜ਼ਗੀ ਹੈ? ਬੋਲਦੇ ਨਹੀਂ ਸਹੀ ਦੱਸ, ਸੱਚੀ ਦੱਸ, ਉਹ ਬਸ ਜਾਂ ਸ਼ੁਗਲ ਤੋਂ ਇਲਾਵਾ ਦੱਸ। ਇਖਤਲਾਫ ਹੈ ਨਾ ਥੋੜੇ ਬਹੁਤੇ ਕੀ? ਕਿ ਬਸ ਉਹ ਇੰਟਰਨਲੀ ਉਸਤਾਦ ਜੀ। ਫਰੀਦ ਖੁਦਾ ਦੀ ਕਸਮ ਹੈ, ਜਾ ਕਰ ਜਾ ਕੇ ਨਾ ਜੱਫੀ ਪਾ ਲਾ। ਠੀਕ ਤੈਨੂੰ ਤੂੰ ਸਮਝ ਕੇ ਮੈਂ ਆਪਣੇ ਪਿਓ ਨਾਲ, ਮੇਰੇ ਪਿਓ ਦਾ ਵਜੂਦ ਆ ਉਹ ਖੂਨ, ਉਹਨਾਂ ਜੱਫੀ ਪਾ ਲਾ, ਉਹਨੇ ਕਿਹਾ ਚਾਚਾ ਫੜ ਮੇਰੀ ਜੁੱਤੀ, ਮੈਨੂੰ ਮਾਰ ਲਾ, ਕੁੱਟ ਲਾ, ਜੋ ਮਰਜ਼ੀ ਕਰ ਲਾ, ਗਾਲਾਂ ਕੱਢ ਲਾ, ਪਰ ਮੈਂ ਏਦਾਂ ਨਹੀਂ ਕਰਨਾ ਵੀ ਮੈਂ ਏਦਾਂ ਚਾਹੁੰਦਾ ਮੈਂ ਤੇਰੇ ਨਾਲ ਰਹਿਣਾ, ਮੈਂ ਨਾਲ, ਤੂੰ ਮੈਨੂੰ ਸਵੇਰ ਸ਼ਾਮ ਕੁੱਟੀ ਜਾ ਉਸਤਾਦ ਜੀ ਨਾਲੇ ਜਾ, ਜੇ ਨਾ ਤੇ ਤੇਰਾ ਚਾਚਾ ਉਹ ਯਾਰ ਚੀਮੇ ਅਣ ਖੜੇ ਹੁੰਦੇ ਉਹ ਯਾਰ ਉਹਨੇ ਨਾਲੇ- ਵੜਨ ਨਹੀਂ ਦੇਣਾ। ਓਏ ਉਹਨਾਂ ਨੂੰ ਛੱਡ, ਤੂੰ ਤੇਰੀ ਗੱਲ ਕਰ ਰਿਹਾ, ਤੂੰ ਤੇ ਏਦਾਂ ਕਰ। ਉਸਤਾਦ ਜੀ ਚੀਮਿਆਂ ਨੂੰ ਛੱਡ, ਉਹਨੇ ਹੱਕ ਚੀਮਿਆਂ ਨਾਲ ਜਾਣਨ, ਤੂੰ ਆਪਣੇ ਚਾਚੇ ਨੂੰ ਤੇ ਮਨਾ। ਉਹਨੇ ਹੱਕ ਖਾਦਾ ਹੋਇਆ ਵਾ, ਜਾਰੀ ਜਦਾਦ ਤੇ ਕਬਜ਼ਾ ਕੀਤਾ ਇਹਨਾਂ ਦੇ। ਕਿੰਨੇ? ਇਹਨੇ ਕਿਹਾ ਅੱਬੂ ਨੇ ਜਿਹੜੀ ਜਦਾਦ ਸੀ ਹਿੱਸੇ ਵੰਡੇ, ਉਹਨੇ ਕਬਜ਼ਾ ਕੀਤਾ ਹੋਇਆ, ਕਹਿੰਦੇ ਛਿੱਤਰ ਮਾਰ ਕੇ ਨਾ ਕੱਢਿਆ। ਪੁੱਤ ਐ ਜ਼ਿਆਦਾ ਉਹ ਜਿਹੜੀ ਕੰਧ ਕੀਤੀ ਨਾ, ਚਾਚਿਆਂ ਦਾ ਹਿੱਸਾ ਨਾ ਖਾ। ਯਾਰ ਇਹ ਕਹਿੰਦਾ ਚਾਚੇ ਨੇ ਖਾਦਾ ਵੇ, ਚਾਚੇ ਨੇ ਕਹਿੰਦਾ ਚਾਚੇ ਨੇ ਖਾਦਾ ਵਾ। ਖਾ ਜਾਵੇ ਚਾਚਾ, ਯਾਰ ਚਾਚੇ ਦਾ ਹਿੱਸਾ ਵਾ ਯਾਰ, ਖਾ ਜਾਵੇ। ਉਹ ਵੱਡੇ ਆ, ਬਜ਼ੁਰਗ ਆ, ਖਾ ਜਾਵੇ ਯਾਰ ਚਾਚਾ। ਜਿਹੜੇ ਹੈਗੇ। ਫੈਸਲ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਸ਼ੋਅ ਉਹ ਤੈਨੂੰ ਯਾਰ ਕੋਈ ਇਹ ਕਿਹੜੇ ਡਿਸਪਲਿਨ ਨਹੀਂ ਭੁੱਲ ਜਾਂਦੇ ਲੋ ਜੀ ਮੇਰੀ ਗੱਲ ਸੁਣੋ, ਮੈਂ ਫਰੀਦ ਨਾ- ਸਾਹਿਬ ਤੁਸੀਂ ਮੈਨੂੰ ਦੱਸੋ ਮੈਂ ਕਦੋਂ ਆਵਾਂ ਤੁਹਾਡੇ ਚਾਚੇ ਕੋਲ? ਹਾਏ ਹਾਏ, ਜਦੋਂ ਆਵਾਂ ਦੱਸੋ। ਬੜੀ ਵੱਡੀ ਨੇਕੀ ਆ ਭਾਈ ਨੇ। ਮੈਂ ਉਹਨੂੰ ਕਹਿਣਾ ਵਾ ਕਿ ਇਹਨੂੰ ਮਾਰ, ਚਾਚਾ ਨੂੰ ਮਾਰ, ਇਹ ਕੁਸਕੇ ਕਰਨੀ ਤੇਰੇ ਅੱਗੇ। ਕਹਿੰਦੀ ਤੂੰ ਚਾਚੇ ਨੂੰ ਤਾਂ ਰੋਲਾ ਕੀ ਚੱਲ ਰਿਹਾ? ਚਲੋ ਦੱਸੋ ਰੋਲਾ ਕੀ ਹੈ? ਉਹਦੀ ਕੋਈ ਡਿਮਾਂਡ ਹੈ ਜਾਂ ਤੇਰੀ ਕੋਈ ਡਿਮਾਂਡ ਆ? ਉਸਤਾਦ ਜੀ ਰੌਲਾ ਉਹ ਪ੍ਰਾਪਰਟੀ ਦਾ ਵਾ। ਚੱਲ ਹਾਂ ਨਾ ਅੱਜ ਦੱਸੀ ਜਾ ਪ੍ਰਾਪਰਟੀ ਦਾ। ਥੋੜਾ ਜਿਹਾ ਉਹ ਸੋਲਵ ਹੋ ਗਿਆ ਜਾਂ ਹਲੇ ਵਿੱਚ ਹੈ? ਵਿੱਚ ਆ। ਅੱਛਾ, ਉਸ ਤੋਂ ਬਾਅਦ ਤੇਰੀ ਵਾਈਫ ਨਾਲ ਚਾਚੇ ਦਾ ਕੋਈ, ਨਹੀਂ ਤੇਰੇ ਭਰਾ ਨਾਲ, ਆਹੋ ਚਾਚੇ ਨੂੰ ਉਹਦੇ ਨਾਲ ਸ਼ਿਕਾਇਤ ਆ ਜਾਂ ਚਾਚੇ ਦੇ ਅੱਗੋਂ ਔਲਾਦ ਲੂਦ ਨੂੰ ਉਹਦੇ ਨਾਲ ਆ? ਸਾਰਿਆਂ ਨੂੰ ਉਹਦੇ ਨਾਲ ਉਹ ਕਿਤੇ ਖੜਾ ਭਰਾ, ਯਾਨੀ ਉਹ ਕੀ ਉਹਨਾਂ ਦੇ ਅਗੇਂਸਟ ਗੱਲ ਕਰਦਾ ਕਿ ਇਹਨਾਂ ਦਾ ਕਸੂਰ ਹੈ ਇਹ ਉਹ ਸਾਰਾ ਕੁਝ? ਉਹ ਰੌਲਾ ਬਣਿਆ ਸੀ ਉਸਤਾਦ ਜੀ, ਵਿੱਚ ਬਹੁਤ ਸਾਰੇ ਲੰਮੀਆਂ ਗੱਲਾਂ ਵਾ, ਸਿਰ ਸੁਰ ਪਾਟੇ, ਕਤਲ ਦਾ ਵੀ ਰੌਲਾ ਬਣ ਗਿਆ, ਕਤਲ ਵੀ ਇਹ ਤੇ ਵੱਢਣ ਲੱਗਾ ਸੀ। ਤੇਰੇ ਭਰਾ ਨੂੰ ਕਿਹਨੇ ਕਿਹਾ ਸੀ ਚਾਚੇ ਦਾ ਮੋਬਾਈਲ ਚੁੱਕੇ ਹੈ? ਕਹਿੰਦਾ ਤੇਰੇ ਭਰਾ ਨੂੰ ਕਿੰਨੇ ਕਿਹਾ ਚਾਚੇ ਦਾ ਮੋਬਾਈਲ ਚੁੱਕ? ਇੱਧਰ ਕਹਿੰਦਾ ਬਰੀਤ ਤੇ ਵੱਢਣ ਲੱਗਾ ਸੀ ਚਾਚੇ ਨੂੰ। ਕਤਲ ਦਾ ਰੋਲਾ ਪਿਆ। ਯਾਰ ਤੁਸੀਂ ਕਰਵਾ ਦੇਣਾ ਵਾ, ਮੈਨੂੰ ਲੱਗਦਾ ਫੈਸਲ ਭਾਈ। ਅੱਛਾ ਬੋਲ ਚੱਲ ਹੈ, ਬਸ ਦੁਆ ਸਲਾਮ ਨਾਂਗੜੇ ਪੁੱਤ ਸਲਾਮ ਅਲੈਕੁਮ, ਕੋਈ ਖੁਸ਼ੀ ਗਮੀ ਨਹੀਂ? ਨਹੀਂ ਨਹੀਂ ਯਾਰ, ਜ਼ਿਆਦਤੀ ਹੈ। ਜ਼ਿਆਦਤੀ। ਤੇਰੇ ਅੱਬੂ ਤੋਂ ਵੱਡਾ ਸੀ ਚਾਚਾ ਤੇਰਾ ਕਿ ਛੋਟਾ ਸੀ? ਚਾਚਾ ਵੱਡਾ ਹੋਇਆ ਕਿ ਛੋਟਾ ਹੋਇਆ? ਨਾਲੇ ਉਸਤਾਦ ਜੀ ਕਸਮੇ, ਉਹ ਮੈਨੂੰ ਦੋ ਧੜ ਮਾਰਨ ਦਾ ਨਹੀਂ ਪਤਾ, ਦੋ ਧੜ ਮਾਰਨ ਦਾ ਮੈਨੂੰ ਦੱਸਣਾ ਤੁਸੀਂ ਬਾਅਦ ਚ। ਇਹ ਕਿੱਥੋਂ ਵੇਖਦਾ ਵਾ? ਅੱਖਾਂ ਦੇ ਦੀਆਂ ਬੰਦ ਹੁੰਦੀਆਂ, ਗੌਰ ਕੀਤਾ ਕਦੀ? ਨਹੀਂ ਕਬੂਲੀਆਂ ਦੀਆਂ ਕਦੇ ਇਹਦੀ ਅੱਖਾਂ ਜਿਹੜੀਆਂ ਤਾਲੂ ਚ ਆ ਜਾਂਦੀਆਂ। ਬਾਹਰ ਯਾਰ ਤੂੰ ਨਾ ਕੋਈ ਟਾਈਮ ਰੱਖ, ਮੈਂ ਆਉਣਾ ਵਾ ਨਾਲ, ਛੋਟੇ ਨੂੰ ਵੀ ਬੁਲਾ। ਠੀਕ ਆ ਜੀ, ਸੁਲਾ ਕਰਾਂਗੇ। ਤੇ ਆ ਮਾੜਾ ਕੰਮ ਆ ਯਾਰ, ਸਹੀ ਗੱਲ ਆ। ਫਰੀਦ ਅੱਲਾ ਦੀ ਕਸਮੇ ਕੋਈ ਜ਼ਿੰਦਗੀ ਦਾ ਪਤਾ ਨਹੀਂ, ਉਹ ਖੁਦਾ ਦੀ ਕਸਮੇ ਸਹੀ ਕਹਿ ਰਿਹਾ। ਸੁਲਾ ਕਰ ਲਓ ਯਾਰ। ਮੈਂ ਵੇਖਦਿਆਂ ਵੇਖੇ ਨੇ ਬੰਦੇ ਇੰਜ ਜਾਂਦੇ ਤੇ ਲੜਾਈਆਂ ਉੱਥੇ ਹੀ ਰਹਿ ਜਾਂਦੀਆਂ, ਸਾਰਾ ਕੁਝ ਉੱਥੇ ਹੀ ਰਹਿ ਜਾਂਦਾ। ਬਾਕੀ ਭਾਈ ਕਰਨੀ ਨਹੀਂ ਚਾਹੀਦੀ, ਮੈਨੂੰ ਪਤਾ ਕਾਤੋਂ ਕੰਧ ਹੋਈ। ਕਿਉਂ? ਉਹ ਭਾਈ ਰਿੱਟਾਂ ਹੀ ਇੰਨੀਆਂ ਇਹਨਾਂ ਦੇ ਘਰ ਹੁੰਦੀਆਂ ਸੀ, ਇਹਦਾ ਚਾਚਾ ਕਹਿੰਦਾ ਭਾਈ ਲੈਗਾ ਗੱਲ ਰਿੱਟਾਂ ਰੇਟ ਪੁਲਿਸ ਦੀ ਰਿੱਟ। ਅੱਛਾ ਐਸਾ ਤੂੰ ਲਾਂਤੀ ਆਦਮੀ ਆ, ਖੂਨ ਦਾ ਰਿਸ਼ਤਾ ਤੋੜ ਲਿਆ ਤੂੰ, ਕੰਮ ਨਹੀਂ ਛੱਡਿਆ। ਨਹੀਂ ਉਸਤਾਦ ਜੀ, ਉਹ ਵੀ ਪਤਾ ਕੀ ਗੱਲ ਫਰੀਦ, ਉਸਤਾਦ ਜੀ ਦੀ ਗੜੀ ਬਹੁਤ ਅੱਛੀ ਗੱਲ ਹੈ। ਚਲ ਯਾਰ ਜੋ ਵੀ ਮੇਰੀ ਹੈ- ਲਾਈਫ 'ਚ ਕੁਝ ਸਾਲ ਪਹਿਲੇ ਮੇਰੇ ਦੋਵੇਂ ਚਾਚੇ ਸੀ, ਹੋਰ ਕੁਝ ਸਾਲ ਪਹਿਲੇ ਮੇਰਾ ਅੱਬਾ ਵੀ ਸੀ। ਸਹੀ ਠੀਕ ਆ ਜੀ, ਮੇਰਾ ਅੱਬਾ ਚਲਾ ਗਿਆ, ਮੇਰੇ ਚਾਚੇ ਰਹਿ ਗਏ ਦੋ, ਦੇਖਦੇ ਮੇਰੇ ਚਾਚੇ ਵੀ ਚਲੇ ਗਏ, ਇਹ ਚਾਚਾ ਇੱਕ ਚਲਾ ਗਿਆ, ਹੁਣ ਇੱਕ ਚਾਚਾ ਰਹਿ ਗਿਆ। ਦੇਖਦੇ ਥੋੜੇ ਦਿਨ ਪਹਿਲੇ ਮੇਰੇ ਚਾਚੇ ਦਾ ਬੇਟਾ ਜਵਾਨ, ਸਾਲ 2 ਸਾਲ ਸ਼ਾਦੀ ਨੂੰ, ਇੱਕ ਬੱਚੀ ਸੀ, ਉਹ ਕਿਤੇ ਸੈਰ ਕਰਨ ਗਏ ਬਾਹਰੋਂ, ਉੱਥੋਂ ਕਿਤੇ ਗੱਡੀ ਵੱਜੀ ਹੈ, ਫੌਤ ਹੋ ਗਿਆ, ਉਹਦੀ ਲਾਸ਼ ਆਈ ਘਰ ਜਵਾਨ ਦੀ, ਯਾਰ ਠੀਕ ਹੋ ਗਿਆ। ਅੱਛਾ ਹੁਣ ਇੱਕ ਮਿਸਾਲ ਆ, ਉਹ ਜਿਹੜਾ ਮੇਰਾ ਚਾਚਾ ਫੌਤ ਹੋ ਗਿਆ, ਉਹਦਾ ਇੱਕ ਮਿਸਾਲ ਆ, ਕਿਸੇ ਨਾਲ ਰੌਲਾ ਹੋਵੇ, ਲੋ ਜੀ ਕਿੱਥੇ ਗਿਆ ਰੌਲਾ? ਸਹੀ ਗੱਲ, ਉਹ ਚਲਾ ਗਿਆ। ਉਹ ਤਾਂ ਚਲਾ ਗਿਆ। ਤੇ ਜਿਹੜਾ ਟਾਈਮ ਹੈਗਾ ਬੰਦਾ ਉਹ ਸੋਹਣਾ ਗੁਜ਼ਾਰਨ ਵੇ ਯਾਰ, ਇਹ ਸੋਚ ਕੇ ਵੀ ਤੂੰ ਆਪਣੇ ਚਾਚੇ ਨਾਲ, ਜ਼ਿੰਦਗੀ ਮੌਤ ਤੇ ਅੱਲਾ ਨੂੰ ਪਤਾ, ਲੇਕਿਨ ਐਵਰੇਜ ਦੇ ਹਿਸਾਬ ਨਾਲ ਤੇਰੇ ਚਾਚੇ ਨੇ ਤੇਰੇ ਤੋਂ ਪਹਿਲੇ ਦੂਰ ਹੋ ਜਾਣਾ, ਤੈਨੂੰ ਉਹ ਸਾਰੀਆਂ ਗੱਲਾਂ ਯਾਦ ਆਉਣਗੀਆਂ। ਇੱਕ ਐਵਰੇਜ ਗੱਲ ਕਰ ਰਿਹਾ ਨਾ ਲਾਈਫ ਦੀ, ਇੱਕ ਬੋਨਸ ਵਿੱਚ ਮਿਲ ਜੇ, ਤੈਨੂੰ ਮਿਲ ਜੇ, ਕਦੋਂ ਮਿਲ ਜੇ, ਇਹ ਜੋ ਵੀ ਕੀਤਾ ਸਮਝ ਕੇ ਮੇਰੇ ਪਿਓ ਨੇ ਕੀਤਾ ਵਾ। ਹਾਂ ਪਿਓ ਕਰ ਲਾ ਤੂੰ, ਠੀਕ ਆ। ਭਰਾ ਨੇ ਨਾ ਮੋਬਾਈਲ ਤੇ ਦੂਸਰੀ ਗੱਲ ਇਹ ਆ ਕਿ ਮੈਂ ਸਾਰਿਆਂ ਨੂੰ ਕਹਾਂਗਾ ਕਿ ਯਾਰ ਜਿਨ੍ਹਾਂ ਨਾਲ ਵੀ ਤੁਹਾਡੇ ਰੌਲੇ ਚੱਲ ਰਹੇ ਨੇ, ਤੁਸੀਂ ਇੱਕ ਸੈਕਿੰਡ ਲਈ ਇਹ ਸੋਚ ਲਓ ਕਿ ਯਾਰ ਸਾਡੇ ਤੋਂ ਪਹਿਲਿਆਂ ਦੇ ਵੀ ਕਈਆਂ ਦੇ ਚੱਲਦੇ ਹੋਣਗੇ, ਉਸ ਤੋਂ ਪਹਿਲੇ ਵੀ ਚੱਲਦੇ ਹੋਣਗੇ, ਤੀਸਰੀ ਪੀੜ੍ਹੀ ਤੇ ਵੈਸੇ ਖਤਮ ਹੋ ਜਾਂਦਾ ਬੰਦਾ।
ਭੈਣ ਮੇਰਾ ਪੜਦਾਦਾ ਔਰ ਉਹਦੀ ਜਿਹੜੀ ਇੱਕ ਗੈਦਰਿੰਗ ਹੋਏਗੀ ਮੇਰੇ ਪੜਦਾਦੇ ਦੀ ਜਾਂ ਮੇਰੇ ਪੜਦਾਦੇ ਦੇ ਪਿਓ ਦੀ, ਟੋਟਲ ਜਿਹੜੀ ਉਹਦੀ ਇੱਕ ਦੁਨੀਆ ਹੋਏਗੀ ਜਿਹਦੇ 'ਚ ਉਹਦੇ ਬੀਵੀ ਬੱਚੇ, ਉਹਦੇ ਭੈਣ ਭਰਾ, ਉਹਦਾ ਮਾਂ ਪਿਓ, ਉਹਦੇ ਹਮਸਾਏ, ਉਹਦੇ ਯਾਰ ਸੱਜਣ, ਉਹਦੇ ਦੁਸ਼ਮਣ, ਉਹਦੇ ਸੱਜਣ, ਸਾਰੇ ਉਹਦੇ ਹੋਣਗੇ। ਉਹ ਟੋਟਲ ਇਸ ਦੁਨੀਆ ਦੇ ਨਹੀਂ, ਉਸਤਾਦ ਜੀ ਟੋਟਲ ਹੈ ਨਹੀਂ ਇਸ ਦੁਨੀਆ ਦੇ। ਮੈਨੂੰ ਇਹ ਨਹੀਂ ਪਤਾ ਮੇਰੇ ਪੜਦਾਦੇ ਦਾ ਪਿਓ ਜਿਹੜਾ ਚੰਗਾ ਬੰਦਾ ਸੀ ਕਿ ਮਾੜਾ ਬੰਦਾ ਸੀ, ਉਹਦੇ ਭਰਾ ਚੰਗੇ ਬੰਦੇ ਸੀ ਕਿ ਮਾੜੇ ਬੰਦੇ ਸੀ, ਉਹਦੇ ਚਾਚੇ ਚੰਗੇ, ਮੈਨੂੰ ਪਤਾ ਹੀ ਨਹੀਂ। ਆਪਸ 'ਚ ਪਤਾ ਨਹੀਂ ਕਿਸੇ ਨੇ ਕਿਸੇ ਨੂੰ ਮਾਰਿਆ ਵੀ ਹੋਵੇ, ਕਿਸੇ ਨੇ ਵੱਢਿਆ ਵੀ ਹੋਵੇ, ਕਿਸੇ ਨੇ ਜ਼ਿਆਦਤੀਆਂ ਵੀ, ਪਤਾ ਹੀ ਨਹੀਂ, ਸਾਰੇ ਚਲੇ ਗਏ ਨੇ। ਤੇ ਭਾਈ ਤੂੰ ਵੀ ਚਲੇ ਜਾਣਾ ਯਾਰ ਠੀਕ ਆ, ਚਲੇ ਜਾਣਾ ਸਾਰਿਆਂ ਚਲੇ, ਤੁਸੀਂ ਆਪਣੇ ਅਸੀਂ ਸਾਰੇ ਨੇ। ਤੁਸੀਂ ਵੀ ਅੱਜ ਤੋਂ 50 ਸਾਲ ਪਹਿਲੇ ਅਗਰ ਟੀਵੀ ਤੇ ਇੱਕ ਡਰਾਮਾ ਲੱਗਦਾ ਸੀ ਤੇ ਉਹ ਡਰਾਮਾ ਵੇਖਣ ਵਾਲੇ ਇਦਾਂ ਦੇ ਲੋਕ ਸੀ ਤੁਹਾਡੇ ਵਰਗੇ, ਸਾਡੇ ਵਰਗੇ ਕਰਨ ਵਾਲੇ ਸੀ। ਉਹਨਾਂ ਚੋਂ 95% ਉਹ ਵੀ ਚਲੇ ਗਏ ਨੇ, ਉਹ ਵੀ ਚਲੇ ਗਏ ਨੇ। ਅੱਗੋਂ ਨਵੀਂ ਪੀੜ੍ਹੀ ਆ ਗਈ ਮਿਸਾਲ ਦੇ ਤੌਰ ਤੇ, ਫਿਰ ਇੱਕ ਟੀਵੀ ਚੈਨਲ ਸ਼ੁਰੂ ਹੋ ਗਏ ਨੈਟ ਤੋਂ ਪਹਿਲੇ, ਉਹ ਹੋਰ ਡਰਾਮੇ ਲੱਗਣ ਲੱਗ ਪਏ ਸਟੇਜ ਵਾਲੇ, ਉਹ ਵੀ ਮੁझसे बेहतर कहने वाले तुमसे बेहतर सुनने वाले कल और आएंगे, है ना। ਅੱਜ ਦਾ ਦੌਰ ਹੈਗਾ, ਅੱਜ ਇਹ ਲੋਕ ਨੇ, ਅੱਗੇ ਅਸੀਂ ਆ। ਅੱਜ ਤੋਂ 30 40 50 ਸਾਲ ਬਾਅਦ ਇਹਨਾਂ ਚੋਂ ਵੀ ਬਹੁਤ ਸਾਰੇ ਨਹੀਂ ਹੋਣੇ, ਅਸੀਂ ਵੀ ਨਹੀਂ ਹੋਣੇ, ਇਹਨਾਂ ਦੀ ਜਗ੍ਹਾ ਤੇ ਵੀ ਹੋਰ ਲੋਕ ਹੋਣੇ, ਸਾਡੀ ਜਗ੍ਹਾ ਤੇ ਵੀ ਹੋਰ ਲੋਕ ਹੋਣੇ। ਤੇ ਐਵੇਂ ਮੈਂ ਤੈਨੂੰ ਕਹੀ ਜਾਵਾਂ, ਮੈਂ ਤੈਨੂੰ ਚਪੇੜ ਮਾਰਾਂ ਤੋਂ ਅੱਗੋਂ ਗੁੱਸਾ ਕਰੇ ਫਾਇਦਾ ਸਹੀ ਕੋਈ ਫਾਇਦਾ ਹੀ ਪਤਾ ਕੀ ਗੱਲ ਮੈਨੂੰ ਮਰ ਜਾਣਾ ਸਾਰਿਆਂ ਨੇ। ਯਾਰ ਮੇਰਾ ਇੱਕ ਦੋਸਤ ਆ, ਉਹਦੇ ਚਾਚੇ ਨੇ ਹਨਾ ਬੜੇ ਚਾਵਾਂ ਦੇ ਨਾਲ, ਯਾਨੀ ਕਿ ਭਤੀਜੇ ਆਪਣੇ ਦੀ ਸ਼ਾਦੀ ਕੀਤੀ ਉਸਤਾਦ ਜੀ, ਚਾਵਾਂ ਦੇ ਨਾਲ ਸ਼ਾਦੀ ਅੱਛਾ ਕੀਤੀ। ਯਾਰ ਦੁਨੀਆ ਦਾ ਕੋਈ ਮਸਲਾ ਤੂੰ ਖੋਲ ਲਾ, ਉਹ ਇਹਦੇ ਘਰ ਹੁੰਦਾ। ਮੇਰੇ ਘਰ ਨਹੀਂ ਆ ਮੈਂ ਬੀਪ ਤੋਂ ਬਚਣ ਲਈ ਮੂੰਹ 'ਚ ਕਹਿ ਗਿਆ ਨੇ ਤੇ ਬੀਪ ਲੱਗਣੀ, ਔਰ ਮੈਂ ਜੈਨੂਇਨ ਗੱਲ ਕਰ ਰਿਹਾ, ਮੈਂ ਕੋਈ ਪ੍ਰੋਗਰਾਮ 'ਚ ਨਹੀਂ ਕਹਿ ਰਿਹਾ। ਤੂੰ ਕਹਿ ਕੇ ਯਾਰ ਮੇਰੇ ਖਾਨਦਾਨ 'ਚ ਨਾ ਇੱਕ ਲੜਕੀ ਨੱਸ ਗਈ, ਚਾਰ ਨੱਸੀਆਂ ਸਾਡੀ ਵੇਖਿਆ ਨਾ ਕੋਈ ਗੱਲ ਕਰ, ਗਲਤ ਗੱਲ ਕਰਤੀ ਨਾ, ਜ਼ਿਆਦਤੀ ਦੀ ਗੱਲ ਕਰਤੀ। ਮੇਰੇ ਫੁੱਫੜ, ਮੇਰੀ ਫੁੱਫੀ ਮੇਰੇ ਫੁੱਫੜ ਨੂੰ ਕੁੱਟਦੀ ਹੈ, ਇਹਨੇ ਕਹਿਣਾ ਲੈ ਹੁਣ ਦੱਸੋ ਮੇਰੇ ਪਿਓ ਨੂੰ ਮੇਰੇ ਸਾਹਮਣੇ ਮੇਰੀ ਮਾਂ ਨੇ ਵੀ। ਉਸਤਾਦ ਜੀ ਤੁਸੀਂ ਇਹ ਗੱਲ ਨਾ, ਦੁਨੀਆ ਦੀ ਤੂੰ ਕੋਈ ਗੱਲ ਕਰ ਲਾ, ਤੂੰ ਕਹਿ ਕੇ ਯਾਰ ਜਹਾਜ਼ ਦਾ ਇੰਜਨ ਕਿੱਦਾਂ ਬਣਦਾ ਵਾ, ਉਹਨੇ ਕਹਿਣਾ ਮੇਰੇ ਜਿਹੜਾ ਸਹੁਰਿਆਂ ਦੇ ਵਿੱਚੋਂ ਇੱਕ ਬੰਦਾ ਵਾ ਉਹੀ ਕੰਮ ਕਰਦਾ। ਕੁਛ ਕਹਿ ਦੇ ਤੂੰ, ਤੁਸੀਂ ਕਹਿਣਾ ਮੇਰਾ ਭਰਾ ਖੁਸਰਾ, ਇਹਨੇ ਕਹਿਣਾ ਮੇਰਾ ਮੈਂ ਆਪ ਖੁਸਰਾ, ਇਹਨੇ ਕਹਿਣਾ ਮੇਰੇ 2 ਸਾਲੇ ਖੁਸਰੇ। ਉਸਤਾਦ ਜੀ ਮੇਰੇ ਸਾਲਿਆਂ ਦਾ ਗੱਲ ਨਾ ਕਰੋ, ਸਾਲੇ ਹੈਗੇ, ਲੜਾਈ ਪੈ ਜਾਂਦੀ ਮੇਰੇ ਘਰ। ਤੇਰੇ ਸਾਲੇ ਆਏ ਨਹੀਂ, ਕਿਉਂ ਨਹੀਂ ਉਹਨੇ ਤੂੰ ਦੱਸਿਆ ਮੇਰੀ ਭੈਣ ਕੱਲੀ, ਉਹਦਾ ਭਰਾ ਕੋਈ ਨਹੀਂ। ਉਹਦੇ 2 ਭਰਾ, ਮੈਂ ਕਿਹਾ ਉਹ ਕਲੋਤੀ ਹੈ। ਭੈਣ ਕੱਲੀ, 2 ਭਰਾ ਖੁਸਰੇ ਨਹੀਂ ਹੋ ਸਕਦੇ, ਨਹੀਂ ਹੋ ਸਕਦੇ। ਉਹ ਤੂੰ ਨਾ ਮੰਨ, ਦੁਨੀਆ ਵਾਸਤੇ ਤੇ ਹੈਗੇ ਨਾ, ਤੇਰੇ ਤੇ ਆਪਣੇ। ਉਹ ਖੁਦਾ ਦਾ ਵਾਸਤਾ ਹੈ, ਅੱਛਾ ਲੜਾਈ ਪੈ ਜਾਣੀ ਜੇ ਮੇਰੇ। ਅੱਛਾ ਤੂੰ ਕਹਿ ਕਿ ਭਾਜੀ ਖੋਤਾ ਇੱਕ ਮੈਂ ਦੇਖਿਆ ਯਾਰ ਉੱਥੇ ਮਰਿਆ ਪਿਆ ਸੀ, ਆਹੋ, ਠੀਕ ਹੈ ਜੀ, ਇਹਨੇ ਕਹਿਣਾ ਮੇਰਾ ਸਕਾ ਚਾਚਾ, ਉਹ ਵੀ ਖੋਤਿਆਂ ਦਾ ਸ਼ੌਕੀਨ। ਕਿਉਂ ਮੈਂ ਇਸੇ ਤੋਂ ਪੌਜ਼ ਦਿੱਤਾ ਕੈਸਾ, ਉਹਨੇ ਘਰ ਪਾਲੇ ਸੀ, ਉਹਦੇ ਖੋਤੇ ਉਹਨੇ ਪਿੰਜਰੇ 'ਚ ਰੱਖੇ ਸੀ, ਇੱਕ ਦਿਨ ਸਵੇਰ ਨਹੀਂ, ਪਿੰਜਰਾ ਖੁੱਲਾ ਰਹਿ ਗਿਆ, ਚਾਚੇ ਦੇ ਪਿਆਰ ਦੀ ਗੱਲ ਕਰਨ ਡਿਆ ਵਾ, 3 ਖੋਤੇ ਉੱਡ ਗਏ, ਪਿੱਛੇ ਇੱਕ ਰਹਿ ਗਿਆ। ਮੈਂ ਪਿਆਰ ਦੀ ਗੱਲ ਮੈਂ ਕਹਿੰਦਾ ਯਾਰ ਮੈਂ ਜਿਹੜੀ ਵੀ ਕਰ ਲਵਾਂ ਤੂੰ ਉਹ ਕਰਨੀ ਆ। ਅੱਜ ਤੋਂ ਬਾਅਦ ਤੁਸੀਂ ਇਸ ਗੱਲ ਤੇ ਗੌਰ ਰੱਖਣਾ ਜੀ, ਦੁਨੀਆ ਦਾ ਕੋਈ ਟੌਪਿਕ ਮੈਂ ਛੇੜਾਂ ਇਹਦੇ ਘਰ ਦੇ ਵਿੱਚ ਹੋਇਆ ਹੁੰਦਾ। ਤੂੰ ਕਹ ਯਾਰ ਬਹਿਰੀ ਜਹਾਜ਼ ਡੁੱਬ ਗਿਆ ਸੀ ਇੱਕ ਬੰਦਾ, ਇਹਨੇ ਕਹਿਣਾ ਮੇਰਾ ਫੁੱਫੜ ਸਹੁਰਾ ਉਹਦੇ 'ਚ ਹੀ ਸੀ, ਉਦੋਂ ਦਾ ਉਹ ਡੁੱਬਿਆ, ਉਹਦੇ ਬੱਚਿਆਂ ਦਾ ਮੈਂ ਧਿਆਨ ਰੱਖਣ ਡਿਆ। ਯਾਨੀ ਇਹਨੇ ਦੁਨੀਆ ਦਾ ਹਰ ਮਸਲਾ ਆਪਣੀ ਫੈਮਿਲੀ 'ਚ ਲੈ ਕੇ ਆਉਣਾ। ਉਹ ਫੈਮਿਲੀ 'ਚ ਕਦੋਂ ਮੈਂ ਲੈ ਰਿਹਾ, ਮੈਂ ਤੇ ਚਾਚੇ ਦੀ ਗੱਲ ਸੁਣਾਉਣ ਡਿਆ। ਚਾਚਾ ਫੈਮਿਲੀ ਤੋਂ ਬਾਹਰ ਹੁੰਦਾ। ਉਹ ਮੇਰੇ ਸਕੇ ਚਾਚੇ ਦੀ ਗੱਲ ਨਹੀਂ, ਮੇਰਾ ਇੱਕ ਦੋਸਤ ਸੀ, ਉਹਦੇ ਚਾਚੇ ਨੇ ਉਹਦੀ ਸ਼ਾਦੀ। ਆ ਤੇ ਗਿਆ ਨਾ, ਤੂੰ ਫੜ ਤੇ ਲਈ ਨਾ ਗੱਲ, ਤੂੰ ਗੱਲ ਤੇ ਉਹਦੇ ਚਾਚੇ ਦੀ ਹੁੰਦਾ ਹੀ। ਚਲੋ ਉਹਦੇ ਚਾਚੇ ਦੀ ਗੱਲ ਭਾਵੇਂ ਤੁਸੀਂ ਮੈਨੂੰ ਬੁਲਾਉਣਾ ਕਰਾ ਲਓ ਸੁਲਾ, ਤੁਸੀਂ ਹੁਣ ਸੁਲਾ ਕਰਾਣੀ ਜੇ ਉਸਤਾਦ ਜੀ। ਉਹ ਜਿਸ ਤਰ੍ਹਾਂ ਚਾਚੇ ਦੇ ਮੁਤਲਕ ਗੱਲਾਂ ਕਰਦਾ ਹੈ, ਸੁਲਾ ਨਹੀਂ ਹੋ ਸਕਦਾ। ਨਹੀਂ ਕਰਦਾ, ਤੂੰ ਬਕਵਾਸ ਕਰਦਾ, ਮੁਨਾਫਕਤ ਕਰਨ ਮੈਂ ਤੇਰੇ ਮਾਰ ਕੇ ਮੁੱਕੀ ਦੰਦ ਕੱਢਦੇ ਨੇ। ਲਓ ਜੀ ਭਾਵੇਂ ਤੁਸੀਂ, ਤੁਹਾਡਾ ਹੁਣ ਇਹ ਜ਼ਿੰਮੇਵਾਰੀ ਹੈ ਕਿ ਤੁਸੀਂ ਮੈਨੂੰ ਬੁਲਾਉਣਾ, ਠੀਕ ਹੋ ਗਿਆ ਸਰ। ਤੇ ਆਪ ਤੁਸੀਂ ਤੇ ਉਹ ਛੋਟਾ ਜਿਹੜਾ ਕੀ ਨਾ ਉਹਦਾ ਮਜ਼ਰ, ਠੀਕ ਹੈ ਜੀ, ਮਜ਼ਰ ਬੋਰਡ, ਹਾਂ ਮਜ਼ਰ ਬੋਰਡ ਜਿਹੜਾ, ਉਹ ਵੀ ਤੇ ਤੂੰ ਵੀ, ਤੁਸੀਂ ਘਰੇ ਰਹਿਣਾ, ਮੈਨੂੰ ਤੁਸੀਂ ਬੁਲਾਉਣਾ ਵਾ, ਤੇ ਮੈਂ ਦੇਖਾਂਗਾ ਵੀ ਕੀ ਹੁੰਦਾ। ਜਿੱਡੇ ਮਰਜ਼ੀ ਰੌਲੇ ਹੋਣ, ਖੂਨ ਨਾਲੋਂ ਵੱਡਾ, ਤਲਕ ਨਾਲੋਂ ਵੱਡਾ ਤੁਹਾਡਾ ਕੋਈ ਰੌਲਾ ਨਹੀਂ ਹੋ ਸਕਦਾ। ਤੁਸੀਂ ਕੋਈ ਬੰਦੇ ਤੇ ਨਹੀਂ ਮਾਰੇ ਇੱਕ ਦੂਜੇ ਦੇ, ਯਕੀਨ ਕਰੋ, ਬੜੀਆਂ ਗੱਲਾਂ ਹੋਣਗੀਆਂ, ਗਲਤਫਹਿਮੀਆਂ ਹੋਣਗੀਆਂ। ਮਜ਼ਰ ਵੱਲੋਂ ਬਦਤਮੀਜ਼ੀ ਦਾ ਐਲੀਮੈਂਟ ਹੋ ਸਕਦਾ, ਠੀਕ ਹੈ ਨਾ, ਤੇਰੇ ਵੱਲੋਂ ਨਹੀਂ ਹੋ ਸਕਦਾ, ਮਜ਼ਰ ਵੱਲੋਂ ਹੋ ਸਕਦਾ। ਉਹਨੂੰ ਸਮਝਾਵਾਂਗਾ ਕਿ ਬੇਟਾ ਪਿਓ ਕਿੱਥੇ ਤੇਰਾ, ਉਹਨੂੰ ਮੈਂ ਕਹਿਣਾ ਤੇਰਾ ਪਿਓ ਕਿੱਥੇ ਆ, ਉਹਨੇ ਕਹਿਣਾ ਜੀ ਹੈ ਨਹੀਂ। ਮੈਂ ਕਹਿਣਾ ਕਿੱਥੇ ਗਿਆ, ਉਹਨੇ ਕਹਿਣਾ ਮਰ ਗਿਆ, ਤੇ ਮੈਂ ਕਹਿਣਾ ਇਹ ਵੀ ਮਰ ਜਾਣਾ ਤੇ ਤੈਨੂੰ ਫੇਰ ਯਾਦ ਆਉਣਾ ਵਾ। ਉਹ ਮੈਂ ਕਰ ਲਾਂਗਾ, ਟੈਨਸ਼ਨ ਨਾ ਲੈ। ਉਸਤਾਦ ਜੀ ਐਡਾ ਅੱਛਾ, ਖੁਦਾ ਦੀ, ਮੈਂ ਚਾਚੇ ਹੋਰਾਂ ਨਾਲ ਮੈਂ ਮਿਲਿਆ, ਉਹਨਾਂ ਦਾ ਐਡਾ ਅੱਛਾ ਅਖਲਾਕ, ਐਡਾ ਅੱਛਾ ਪਿਆਰ। ਇਹ ਉਸਤਾਦ ਜੀ ਗਲਤ ਹੈਗੇ, ਗਲਤ ਨਹੀਂ, ਇਹ ਇਹਨਾਂ ਦੀ ਗਲਤੀ, ਇਹਦਾ ਭਰਾ ਯਾਨੀ ਕਿ ਉਹ ਯਾਰ ਇਹ ਬਗੈਰਤੀ ਕਰਦੇ, ਉਹਨੇ ਬਾਹਰ ਲਹਾਇਆ ਰਾਣਾ,
ਚਮਲਾ ਮਾਰਦੇ। ਠੀਕ ਹੈ ਜੀ। ਇਹਨਾਂ ਨੂੰ ਹੁਣ ਤਕਲੀਫ ਇਹ ਆ, ਲੋਕੀ ਉਹਨਾਂ ਨੂੰ ਕਹਿੰਦੇ ਤੇਰਾ ਸਕਾ ਚਾਚਾ ਉਹ ਰਾਣਾ ਵਾ, ਇਹ ਕਹਿੰਦਾ ਨਹੀਂ ਉਹਨੇ ਵੈਸੇ ਲਹਾਇਆ ਉਹ ਖਾਨ ਸਾਹਿਬ ਆ। ਉਹਨੂੰ ਜਦੋਂ ਪਤਾ ਲੱਗਦਾ ਉਹ ਇਹਨਾਂ ਨੂੰ ਅੱਗੇ ਗੁੱਸਾ ਕਰਦਾ। ਅਸਲ ਗੱਲ ਇਹ ਆ, ਮੈਨੂੰ ਸਮਝ ਆ ਗਈ। ਸਹੀ ਗੱਲ ਜੀ ਨਹੀਂ ਕਰੇ ਸਾਡੀ ਜ਼ਮੀਨ ਭਾਂਡਾ ਵਾ, ਉਹਦੇ ਤੇ ਲਿਖਿਆ ਚੀਮੇ ਬਰਾਦਰਾਂ, ਚੀਮਾ ਬਰਾਦਰਾਂ, ਹਰ ਬੰਦਾ ਜਾਣਦਾ ਵਾ ਚੀਮਿਆਂ ਦਾ ਘਰ, ਚੀਮਿਆਂ ਦਾ ਪਿੰਡ। ਤੁਸੀਂ ਫੇਰ ਉਹੀ ਗੱਲਾਂ ਸੁਲਾ ਹੋ ਕਰਦੇ। ਸਕਦੀ, ਦੱਸੋ ਹੋ ਸਕਦੀ ਸੁਲਾ? ਚੀਮਾ ਮੈਂ ਪਾਇਆ ਮਾਇਆ, ਚੀਮਾ ਮੈਂ ਪਾਇਆ। ਢਿੱਡ ਨਾਲ ਗੋਡੇ ਨਹੀਂ। ਗੱਲ ਮਾਂ ਦੀ ਹੋਣ ਦੀ ਸੀ ਕਿ ਮਾਂ ਦਾ ਜਿਹੜਾ ਮੁਹੱਬਤ ਹੈ ਨਾ, ਸਾਰੀਆਂ ਹੀ ਹੋਈ ਜਾਂਦੀਆਂ ਇਦਾਂ ਹੀ ਅੱਗੇ ਸਰ ਤੋਂ ਅੱਜ ਤੋਂ ਟੈਕਨੋਲੋਜੀ ਦੁਨੀਆ ਦੇ ਅਰੂਜ ਤੇ ਪਹੁੰਚ ਜਾਵੇ ਨਾ, ਬੰਦਾ ਉੱਡਣ ਵੀ ਲੱਗ ਪਏ, ਚੁਟਕੀ ਮਾਰ ਕੇ ਬੰਦਾ ਦੂਸਰਿਆਂ ਮੁਲਕਾਂ 'ਚ ਜਾਣ ਲੱਗ ਪਏ। ਮਾਂ ਦਾ ਜਿਹੜੀ ਮੁਹੱਬਤ ਮੁਹੱਬਤ ਪਿਆਰ ਹੈ ਨਾ, ਉਹ ਤੁਸੀਂ ਕਹੋ ਨਾ ਉਹ 'ਚ ਫਰਕ ਆ ਗਿਆ। ਮੈਂ ਇਸ ਗੱਲ ਨੂੰ ਤਸਲੀਮ ਨਾ ਕਰਾਂਗਾ, ਨਹੀਂ ਕਰਾਂਗਾ, ਨਹੀਂ ਕਰਾਂਗਾ, ਨਾ ਕਰੋ, ਨਹੀਂ ਕਰਾਂਗਾ। ਨਾ ਕਰ, ਮੈਨੂੰ ਮਨਾ ਮੈਂ ਤੈਨੂੰ ਗੱਲ ਦੱਸਾਂ। ਨਾ ਕਰ। ਆਪਣੀ ਅੰਮੀ ਮੇਰਾ ਨੂੰ ਕੌਣ ਛੋਟਾ ਭਾਈ ਨਾ, ਮੇਰੇ ਛੋਟਾ ਭਾਈ ਅੰਮੀ ਨੇ ਬੜੇ ਚਾਵਾਂ ਨਾਲ ਉਹਦੀ ਸ਼ਾਦੀ ਆ ਗਿਆ, ਆ ਗਿਆ ਭੈਣ, ਦੇਖੀ ਜਾਣਾ ਤੁਸੀਂ। ਉਹਦੇ ਨਾਲ ਚਾਵਾਂ ਨਾਲ ਸ਼ਾਦੀ ਹੋਈ ਯਾਰ। ਉਹਦੀ ਵਾਈਫ ਨਾ ਸਾਡੇ ਚੋਂ ਨਾ ਜਹੇਜ਼ ਨਹੀਂ, ਯਾਨੀ ਕਿ ਲੈਂਦੇ ਨਹੀਂ, ਅਸੀਂ ਦੇ ਦਿੰਦੇ ਹਾਂ, ਲੈਂਦੇ ਨਹੀਂ, ਪਰ ਅਸੀਂ ਜਹੇਜ਼ ਨਕਦ ਲੈਂਦੇ ਤੁਸੀਂ। ਤੇ ਉਹ ਮੇਰੀ ਨਾ ਭਰਜਾਈ ਨੇ ਨਾ ਮੇਰੇ ਭਰਾ ਨੂੰ ਕਿਹਾ, ਸ਼ਹਜ਼ਾਦ ਨੂੰ ਕਹਿੰਦਾ ਮੈਨੂੰ ਸੇਫ ਅਲਮਾਰੀ ਯਾਨੀ ਕਿ ਲੈ ਕੇ ਦੇ। ਉਸਤਾਦ ਜੀ ਯਕੀਨ ਕਰੋ ਐਡਾ ਟਾਈਟ, ਤੇ ਉਹਨੇ ਹਾਲਾਤ ਵੀ ਟਾਈਟ, ਤੇ ਉਹਨੇ ਕਿਹਾ ਯਾਰ ਮੇਰੀ ਬੇਗਮ ਨੇ ਪਹਿਲੀ ਵਾਰੀ ਯਾਨੀ ਕਿ ਮੈਨੂੰ ਕਿਹਾ, ਤੇ ਉਹਨੇ ਕਿਹਾ ਕਹਿੰਦਾ ਇਹ ਮੈਂ ਤਨਖਾਹ ਤੇ ਮੈਂ ਸੇਫ ਲੈਣ ਤੇ ਕੀ ਬਣੇਗਾ। ਮੈਂ ਉਹਨੂੰ ਮਾਂ ਦੀ ਮੁਹੱਬਤ ਦੀ ਦਾਸਤਾਨ ਦੱਸ ਰਿਹਾ ਵਾ, ਇਹਦਾ ਕੀ ਬਣੇਗਾ। ਫਿਰ ਉਸਤਾਦ ਜੀ ਉਸ ਬੰਦੇ ਨੇ ਕਿਸ਼ਤਾਂ ਤੇ ਲਈ, ਤੇ 4 ਕਿਸ਼ਤਾਂ ਲੱਥ ਗਈਆਂ ਤੇ 6 ਰਹਿ ਗਈਆਂ। ਲੱਥ ਕਿਹੜੀ ਹੋ ਗਈ ਕਿਸ਼ਤਾਂ ਤੇ ਸ਼ੈਬ ਚ ਮਾਂ ਕਿੱਥੇ ਹੈ? ਮਾਂ ਕਿੱਥੇ? ਉਹ ਤੇਰਾ ਦਿਮਾਗ ਕਿਸ਼ਤਾਂ ਦੇ ਸ਼ੈਬ ਬਣ ਜਾਂਦੀ ਮੈਨੂੰ ਤੂੰ ਦੱਸ। ਇਹ ਕੀ ਹੈ, ਪਾਗਲ ਹੈ? ਮਾਫ ਕਰੇ, ਮੈਂ ਸ਼ੁਰੂ ਤੋਂ ਨਹੀਂ ਸੁਣੀ, ਐਂਡ ਤੋਂ ਵੀ ਭੈੜੀ ਨਿਕਲੀ ਯਾਰ, ਤੂੰ ਸ਼ੁਕਰ ਹੈ। ਕਿਸ਼ਤਾਂ ਦੇ ਸ਼ੈਬ ਬਣਦੀ ਤੇ ਕਮੇਟੀਆਂ ਨਾਲ ਬੰਦਾ ਬਣਦਾ। ਕਮੇਟੀ ਪਾਓ ਤੇ ਕਿਸ਼ਤਾਂ ਪਾਓ। ਕਿਸ਼ਤਾਂ ਪਾਓ। ਕਿਸ਼ਤਾਂ ਨੇ ਲੈ ਲਓ ਸ਼ੈਬ ਜਿਹੜੀ ਵੀ ਲੈਣੀ। ਨਹੀਂ ਨਹੀਂ, ਕਿਸ਼ਤਾਂ ਨਾਲੋਂ ਕਮੇਟੀ ਅੱਛੀ ਹੈ। ਕਮੇਟੀ ਕਿਸ਼ਤਾਂ ਦੀ ਭਾਈ ਉੱਤੇ 40 ਭਾਈ ਗੱਲਾਂ ਬਹੁਤ ਕਰਦੇ ਲੋਕ। 10,000 ਰੁਪਇਆ ਦੀ ਚੀਜ਼ ਦਾ ਤੁਹਾਨੂੰ 18,000 ਦੇਣਾ ਪੈਂਦਾ। ਠੀਕ ਹੈ ਜੀ, ਕਮੇਟੀ ਪਾ ਲਓ ਇਧਰੋਂ। ਕਮੇਟੀ ਇੱਕ ਬੜਾ ਰੀਜ਼ਨੇਬਲ ਤਰੀਕਾ, ਅਗਰ ਬੰਦੇ ਸਾਰੇ ਸਹੀ ਲੱਭਣ। ਆਪਾਂ ਵੀ ਜਿਹੜਾ ਸ਼ੋਅ ਕੀਤਾ ਸੀ ਨਾ, ਉਹ ਚ ਬੜੇ ਮੇਲ ਆਈਆਂ, ਮੈਂ ਅੱਜ ਪੜ੍ਹਨੀ ਆ ਰਾਤ ਨੂੰ। ਹੁਣ ਕਮੇਟੀਆਂ ਆਪਣੀਆਂ ਪੂਰੀਆਂ ਹੋ ਗਈਆਂ, ਆਪਾਂ ਕਮੇਟੀ ਪਾਉਣੀ ਇਨਸ਼ਾਅੱਲਾ ਤਾਲਾ। ਬੜੇ ਬੜੇ ਜਿਹੜੇ ਮਾੜੇ ਬੰਦੇ ਸੀ ਨਾ, ਕਮੇਟੀਆਂ ਦੇ ਜ਼ਰੀਏ ਉਹਨਾਂ ਨੇ ਆਪਣਾ ਆਪ ਸੈੱਟ ਹਾਂ, ਬੜਿਆਂ ਨੇ ਬੜਾ ਅੱਛਾ ਰੀਜ਼ਨੇਬਲ ਤਰੀਕਾ ਯਾਰ, ਬੜਾ ਅੱਛਾ। ਕਿਸੇ ਕੋਲੋਂ ਮੰਗਣਾ ਪੈਂਦਾ ਨਾ, ਕਿਸੇ ਦੇ ਤਰਲੇ ਨਾ ਕਿਸੇ ਕੋ ਮੰਗਣਾ ਪੈਂਦਾ, ਨਾ ਕਿਸੇ ਕੋ ਉਧਾਰ ਮੰਗਣਾ, ਤੇ ਆਪਾਂ ਆਪਣੇ ਹੱਕ ਨਾਲ ਦੇਈ ਜਾਣੀ ਹੈ ਤੇ ਲਈ ਜਾਣੀ ਬਸ। ਓਕੇ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਜਿੱਦਾਂ ਦਾ ਵੀ ਆ ਸ਼ੋਅ, ਜੋ ਵੀ ਆ ਡਿਸਕਸ, ਉਹ ਤੁਹਾਡੇ ਸਾਹਮਣੇ ਹੋ ਗਈ। ਤੁਸੀਂ ਥੱਲੇ ਕਮੈਂਟਸ ਦੱਸਣਾ ਕਿ ਜਿਹੜੀ ਮੈਂ ਗੱਲ ਕਹੀ ਆ ਇਹਦੇ ਚ ਕਿੰਨੇ % ਸੱਚਾਈ ਆ, ਜਾਂ ਜਿਹੜੀ ਫਰੀਦ ਨੇ ਕਹੀ ਆ ਇਹ ਠੀਕ ਆ। ਲੇਕਿਨ ਮੇਰੀ ਗੱਲ 'ਚ ਇਹ ਸੱਚਾਈ ਆ ਕਿ ਗੱਲ ਸਹੀ ਆ, ਲੇਕਿਨ ਮੈਂ ਕਹਿ ਰਿਹਾ ਕਿ ਕਿਤੇ ਕਿਤੇ ਕੁਝ ਫਾਸਲੇ ਜ਼ਰੂਰ ਆ ਗਏ ਨੇ, ਬਿਲਕੁਲ ਮੁਹੱਬਤਾਂ 'ਚ ਕਮੀ ਜ਼ਰੂਰ ਆਈ ਹੈ। ਕੈਟੇਗੋਰੀਕਲੀ ਤੁਹਾਡੀ ਗੱਲ ਠੀਕ ਹੈ ਨਾ। ਇਹ ਤੁਸੀਂ ਦੱਸਣਾ ਕਿ ਦੋਵਾਂ ਦੀ ਗੱਲ 'ਚ ਕੀ ਸਹੀ ਆ, ਔਰ ਫੈਸਲਾ ਵੀ ਦੱਸਣਾ ਕਿ ਇਹਦੇ ਖਾਨਦਾਨ 'ਚ ਕੋਈ ਐਸਾ ਟੌਪਿਕ ਦੱਸਣਾ ਅਸੀਂ ਇਹਨੂੰ ਫੜਨਾ ਜਿਹੜਾ ਇਹਦੇ ਖਾਨਦਾਨ 'ਚ ਨਾ ਹੋਵੇ, ਜਿਸ 'ਚ ਚੁੱਪ ਕਰਕੇ ਬੈਠਾ ਰਵੇ ਕਿ ਕਵੇ ਨਹੀਂ ਇਹ ਮੇਰੇ ਕਿਤੇ ਖਾਨਦਾਨ 'ਚ ਨਹੀਂ ਕੰਮ ਹੈਗਾ। ਇਦਾਂ ਦਾ ਕੋਈ ਟੌਪਿਕ ਹੁਣ ਆਪਾਂ ਲੱਭਣਾ ਵਾ। ਤੁਸੀਂ ਵੀ ਦੱਸਿਓ। ਮਾਫ ਕਰ ਦੇਣਾ ਅਗਰ ਕੋਈ ਗਲਤੀ ਹੋ ਜਾਏ। ਨਹੀਂ ਤੈਨੂੰ ਮਾਫ ਅਸੀਂ ਕਾਹਤੋਂ ਕਰਨਾ, ਅਸੀਂ ਮਾਫ ਤੈਨੂੰ ਕਰਨਾ ਹੀ ਨਹੀਂ। ਆਪਣਾ ਬੜਾ ਖਿਆਲ ਰੱਖਣਾ ਨਾਜ਼ਰੀਨ। ਲਵ ਯੂ, ਥੈਂਕ ਯੂ, ਔਰ ਹੱਸਦੇ ਰਹੋ, ਵਸਦੇ ਰਹੋ, ਜੀਂਦੇ ਰਹੋ, ਔਰ ਪਾਕਿस्तान जिंदाबाद।